ਸਤਿ ਸ੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਤੇ ਪੰਜਾਬੀ ਟੀਵੀ USA ਵੇਖਣਾ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਸੰਬੰਧਿਤ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਸਵਾਗਤ ਤੇ ਫਿਰ ਇੱਕ ਇੱਕ ਕਰਕੇ ਸਾਰੀਆਂ ਖਬਰਾਂ ਤੇ ਚਾਨਣਾ ਪਾਵਾਂਗੇ। ਸਵਾਗਤ ਹੈ ਪੁਨੀਆ ਜੀ। ਜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਆਪਾਂ ਕਰੀਏ ਖਬਰਾਂ ਦਾ ਜੇਕਰ ਰੁਖ ਤਾਂ ਇੱਕ ਹੋਰ ਸੂਬੇ ਦੇ ਵਿੱਚ ਚੋਣਾਂ ਦੀ ਆਹਟ ਜੀ ਆਉਣੀ ਸ਼ੁਰੂ ਹੋ ਚੁੱਕੀ ਹੈ। ਹੁਣ ਫੇਰ ਰੌਣਕਾਂ ਲੱਗਣਗੀਆਂ, ਫੇਰ ਇੱਕ ਦੂਸਰੇ ਦੇ ਖਿਲਾਫ ਬਿਆਨਬਾਜ਼ੀ ਹੋਊਗੀ। ਗੱਲ ਬਿਹਾਰ ਦੀ ਕੀਤੀ ਜਾ ਰਹੀ ਹੈ। ਬਿਹਾਰ ਦੇ ਵਿੱਚ ਅੱਜ ਮੋਦੀ ਸਾਹਿਬ ਸੀ ਤੇ ਕੀ ਲੱਗਦਾ ਕਦੋਂ ਤੱਕ ਇਹ ਚੋਣਾਂ ਵਾਲਾ ਬਿਗਲ ਪੂਰੇ ਤਰੀਕੇ ਨਾਲ ਵੱਜ ਸਕਦਾ? ਦੇਖੋ, ਇਸ ਸਾਲ ਮਿਡ ਚ ਕਿਤੇ ਨਾ ਕਿਤੇ ਚੋਣ ਹੋ ਸਕਦੇ ਨੇ, ਜਾਂ ਤਾਂ ਜੁਲਾਈ, ਅਗਸਤ, ਸਤੰਬਰ, ਇਹਨਾਂ 3 ਮਹੀਨਿਆਂ ਚ ਕਿਤੇ ਕਦੇ ਵੀ ਇਹ ਚੋਣ ਕਰਾਏ ਜਾ ਸਕਦੇ ਨੇ। ਸ਼ਾਇਦ ਇਹ ਨਵੰਬਰ ਤੱਕ ਵੀ ਖਿੱਚ ਦੇਣ। ਤੇ ਬਿਹਾਰ ਚ ਚੋਣ ਹੋਣ ਜਾ ਰਹੇ ਨੇ ਤੇ ਤੁਸੀਂ ਇਹ ਲਾਓ ਕਿ ਬਿਹਾਰ ਇੱਕ ਅਹਿਮ ਸੂਬਾ ਗਾ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਚੱਲ ਰਹੀ ਹੈ, ਉਹ ਵੀ ਬਿਹਾਰ ਦੀ ਜਿਹੜੀ ਪਾਰਟੀ ਹੈਗੀ ਨਿਤੀਸ਼ ਕੁਮਾਰ ਦੀ, ਉਹਦੀ ਪਾਰਟੀ ਕਰਕੇ ਚੱਲ ਰਹੀ ਹੈ। ਉਹਦੇ ਜਿਹੜੇ MP ਹੈਗੇ ਆ, ਉਹਨਾਂ ਨੂੰ ਸਮਰਥਨ ਦਿੱਤਾ ਹੋਇਆ ਹੈ। ਜੇ ਬਿਹਾਰ ਨਰਿੰਦਰ ਮੋਦੀ ਹੋ ਰਹੀ, ਯਾਨੀ ਕਿ ਨਿਤੀਸ਼ ਕੁਮਾਰ ਅਤੇ ਨਰਿੰਦਰ ਮੋਦੀ ਇਕੱਠੇ ਹੋ ਕੇ ਚੋਣ ਲੜਨਗੇ, ਜਿਹੜੀ ਉਹਨਾਂ ਦੀ ਪਾਰਟੀ ਹੈ JDU, ਇਹਨਾਂ ਦੀ BJP, ਤੇ ਚਿਰਾਗ ਪਾਸਵਾਨ ਵੀ ਇਸ ਅਲਾਇੰਸ 'ਚ ਸ਼ਾਮਿਲ ਹੋਊਗਾ ਜਾਂ ਨਹੀਂ ਹੋਊਗਾ, ਇਹ ਅਜੇ ਕਲੀਅਰ ਨਹੀਂ। ਜੇ ਉਹ ਸਰਕਾਰ ਨਹੀਂ ਬਣਾ ਪਾਏ, ਜੇ ਉੱਥੇ ਲਾਲੂ ਯਾਦਵ ਦੇ ਮੁੰਡੇ ਦੀ ਸਰਕਾਰ ਆਉਂਦੀ ਹੈਗੀ ਆ, ਤਾਂ ਫਿਰ ਜੀ ਕੇਂਦਰ ਸਰਕਾਰ ਨੂੰ ਵੀ ਖਤਰਾ ਹੋ ਜਾਊਗਾ, ਉਹਨਾਂ ਨੂੰ ਵੀ ਦਿੱਕਤ ਆਊਗੀ ਦਿੱਲੀ 'ਚ। ਇਹ ਮੈਨੂੰ ਲੱਗਦਾ ਗਾ। ਇਸ ਕਰਕੇ ਬਿਹਾਰ ਦੇ ਵਿੱਚ ਸਪੈਸ਼ਲੀ ਨਰਿੰਦਰ ਮੋਦੀ ਖਾਸਾ ਧਿਆਨ ਦੇ ਰਹੇ ਨੇ। ਇਸ ਵਾਰ ਬਜਟ 'ਚ ਵੀ ਤੁਸੀਂ ਦੇਖੋਗੇ ਬਿਹਾਰ ਵਾਸਤੇ ਉਹਨਾਂ ਨੇ ਸਪੈਸ਼ਲ ਅਰੇਂਜਮੈਂਟ ਕੀਤੇ ਹੋਏ ਸੀ। ਮਖਾਣਾ ਬੋਰਡ ਵਗੈਰਾ ਵੀ ਬਣਾਏ, ਅੱਡ ਤੋਂ ਜਿਹੜੀ ਸਕੀਮਾਂ ਸੀਗੀਆਂ ਉਹ ਵੀ ਉੱਥੇ ਲਾਂਚ ਕੀਤੀਆਂ। ਐਂ ਇਸ ਵਾਰ ਵੀ ਉਹ ਅੱਜ ਭਾਗਲਪੁਰ ਗਏ ਸੀਗੇ, ਤੇ ਜੀ ਭਾਗਲਪੁਰ ਦੇ ਵਿੱਚ ਉਹਨਾਂ ਨੇ ਅੱਜ 22,000 ਕਰੋੜ ਰੁਪਏ ਦੀ ਜਿਹੜੀ PM ਉਹ ਕਿਸਾਨ ਨਿਧੀ ਯੋਜਨਾ ਹੈਗੀ, ਜਿੱਥੇ ਉਹ ਛੋਟੀ ਜੋਤ ਦੇ ਕਿਸਾਨਾਂ ਨੂੰ 2,000 ਰੁਪਇਆ ਦਿੰਦੇ ਨੇ, ਉਹ ਅੱਜ ਦਿੱਤਾ ਗਿਆ। ਹਰ 3 ਮਹੀਨੇ ਬਾਅਦ ਇਹ ਮਿਲਦਾ ਗਾ। ਸਾਲ ਦਾ 6,000 ਰੁਪਇਆ ਟੋਟਲ ਜਿਹੜੀ ਕਿਸ਼ਤ ਹੈਗੀ ਆ ਉਹ ਹੈਗੀ ਆ, ਤੇ 500 ਰੁਪਏ ਮਹੀਨਾ। ਇਹ PM ਕਿਸਾਨ सम्मान ਨਿਧੀ ਯੋਜਨਾ ਦਾ ਪੈਸਾ ਸੀਗਾ। 22,000 ਕਰੋੜ ਰੁਪਏ ਬਿਹਾਰ ਦੇ ਵਿੱਚ ਦਿੱਤਾ ਗਿਆ, ਜਿਹੜੇ ਕਿ 9.5 ਕਰੋੜ ਲੋਕਾਂ ਤੱਕ ਪਹੁੰਚਿਆ ਗਾ। ਯਾਨੀ ਕਿ ਹਰ ਕਿਸਾਨ ਨੂੰ ਉੱਥੇ 2-2 ਹਜ਼ਾਰ ਰੁਪਇਆ ਪਹੁੰਚਿਆ ਗਾ। ਨਰਿੰਦਰ ਮੋਦੀ ਪਹੁੰਚੇ ਨੇ, ਇਸ ਕਰਕੇ ਉਹਨਾਂ ਨੇ ਅੱਜ ਡਾਇਰੈਕਟ ਟ੍ਰਾਂਸਫਰ ਕਰਨ ਦੀ ਗੱਲ ਕਹੀ। ਇਸ ਤੋਂ ਇਲਾਵਾ ਉਹਨਾਂ ਨੇ ਲਾਲੂ ਯਾਦਵ ਤੇ ਨਿਸ਼ਾਨਾ ਸਾਧਿਆ, ਕਿਉਂਕਿ ਲਾਲੂ ਯਾਦਵ ਬੇਸਿਕਲੀ ਏਦਾਂ ਦੀ ਸ਼ਖਸੀਅਤ ਹੈਗੇ ਆ, ਜਿਹੜੇ ਕਿ ਜਿਹੜੀ ਕਮਿਊਨਲ ਪੋਲਿਟਿਕਸ, ਖਾਸ ਕਰ BJP RSS ਦੀ ਜਿਹੜੀ ਪੋਲਿਟਿਕਸ ਹੈ, ਉਹਨੂੰ ਤੋੜਨ ਦਾ ਦਮ ਰੱਖਦੇ ਨੇ। ਉਹਨਾਂ ਨੇ ਹੀ ਜਦੋਂ 1991-92 ਦੇ ਵਿੱਚ ਜਦੋਂ ਲਾਲ ਕ੍ਰਿਸ਼ਨ ਅਡਵਾਨੀ ਰਥ ਯਾਤਰਾ ਕੱਢ ਰਹੇ ਸੀਗੇ, ਪੂਰੇ ਦੇਸ਼ ਦਾ ਮਾਹੌਲ ਕਮਿਊਨਲਾਈਜ਼ ਕਰ ਰਹੇ ਸੀ, ਉਦੋਂ ਬਿਹਾਰ ਜੀ ਦੇ ਵਿੱਚ ਲਾਲੂ ਯਾਦਵ ਮੁੱਖ ਮੰਤਰੀ ਹੁੰਦੇ ਸੀ। ਉਹਨਾਂ ਨੇ ਉਹਨਾਂ ਦਾ ਰਥ ਰੋਕਿਆ ਸੀਗਾ, ਤੇ ਜਿਹੜਾ ਪਟਨਾ ਦਾ ਗਾਂਧੀ ਮੈਦਾਨ, ਉੱਥੇ ਉਹਨਾਂ ਨੇ ਸਪੀਚ ਵੀ ਦਿੱਤਾ ਸੀਗਾ। ਤੇ ਉਹ ਸਪੀਚ ਵੀ ਮੈਨੂੰ ਯਾਦ ਹੈ। ਮੈਂ ਬੇਸਿਕਲੀ ਜਿਹੜਾ ਆਰਕਾਈਵ ਹੈਗਾ, ਪੋਲੀਟੀਕਲ ਆਰਕਾਈਵ 90s ਦਾ 80s ਦਾ, ਸਾਰਾ ਦੇਖਦਾ ਰਹਿੰਦਾ। ਉਹਦੇ 'ਚ ਲਾਲੂ ਯਾਦਵ ਨੇ ਬਹੁਤ ਸਪਸ਼ਟ ਤੌਰ पे ਕਿਹਾ ਸੀਗਾ ਅਡਵਾਨੀ ਜੀ ਨੂੰ, अडवाणी जी आप ये रथ यात्रा रोक दीजिए। जब आप आदमी से आदमी को लड़ा देंगे, अगर आदमी ही नहीं रहेगा तो मंदिर में जाके घंटा कौन बजाएगा। तो ਉਹਨਾਂ ਨੇ ਮਤਲਬ ਬਹੁਤ ਸੋਹਣੀ ਗੱਲ ਕਹੀ ਸੀ। ਤੇ ਉੱਥੇ ਉਸ ਤੋਂ ਬਾਅਦ ਉਹਨਾਂ ਨੇ ਬੱਸ ਲੈ ਕੇ ਪੂਰੇ ਬਿਹਾਰ ਦੇ ਵਿੱਚ ਟਰੈਵਲ ਵੀ ਕੀਤਾ ਸੀ, ਤੇ ਕਮਿਊਨਲ ਏਜੰਡੇ ਨੂੰ ਡਿਫੀਟ ਕਰਨ ਦੀ ਵੀ ਗੱਲ ਕਹੀ ਸੀ। ਇਸ ਕਰਕੇ RSS BJP ਦੇ ਅੱਖਾਂ 'ਚ ਬਹੁਤ ਜ਼ਿਆਦਾ ਚੁਭਦੇ ਨੇ ਜਿਹੜੇ ਲਾਲੂ ਪ੍ਰਸਾਦ ਯਾਦਵ ਹੈਗੇ ਆ। ਤੇ ਲਾਲੂ ਪ੍ਰਸਾਦ ਯਾਦਵ ਹੀ ਇੰਡੀਆ ਦੀ ਪੋਲਿਟਿਕਸ ਕੱਲਾ ਸ਼ਖਸ ਏਦਾਂ ਦਾ ਹੈਗਾ ਜਿਹਨੇ ਕਦੇ ਵੀ BJP ਨਾਲ ਅਲਾਈਅੰਸ ਨਹੀਂ ਕੀਤਾ, RSS ਨਾਲ ਅਲਾਈਅੰਸ ਨਹੀਂ ਕੀਤਾ। ਬਾਕੀ ਤਾਂ ਸਾਰੇ ਜੀ ਅਲਾਈਅੰਸ ਕਰ ਚੁੱਕੇ ਨੇ, ਉਹਨਾਂ ਨਾਲ ਜਾ ਚੁੱਕੇ ਨੇ, ਆਪਾਂ ਨੂੰ ਪਤਾ ਹੈਗਾ। ਤੇ ਇਸੇ ਕਰਕੇ BJP ਹਮੇਸ਼ਾ ਲਾਲੂ ਯਾਦਵ ਨੂੰ ਟਾਰਗੇਟ ਕਰਦੀ ਹੈਗੀ ਆ। ਨਰਿੰਦਰ ਮੋਦੀ ਨੇ ਅੱਜ ਸਭ ਤੋਂ ਜਾਂਦੇ ਸਾਰ ਹੀ ਕਿਹਾ ਕਿ ਜਿਹੜਾ ਕੁੰਭ ਤੋਂ, ਸਨਾਤਨ ਤੋਂ ਜਿਹੜਾ ਨਫ਼ਰਤ ਕਰਦੇ ਨੇ, ਉਹਨਾਂ ਨੂੰ ਬਿਹਾਰ ਵਾਲੇ ਹਰਾਣਗੇ। ਯਾਨੀ ਕਿ ਉਹਨਾਂ ਦਾ ਜਿਹੜਾ ਸਿੱਧਾ ਜਿਹੜਾ ਅਟੈਕ ਸੀਗਾ ਉਹ ਲਾਲੂ ਯਾਦਵ ਤੇ ਸੀਗਾ, ਕਿਉਂਕਿ ਲਾਲੂ ਯਾਦਵ ਨੇ ਕੁੰਭ 'ਚ ਜਿਹੜੀਆਂ ਸਟੈਂਪੇਡ ਹੋਇਆ ਸੀ, ਤੇ ਰੇਲਵੇ 'ਚ ਜਿਹੜੀ ਸਟੈਂਪੇਡ ਹੋਈ ਸੀ, ਉਹਨਾਂ 'ਚ ਮਾਰੇ ਗਏ ਜਿਹੜੇ ਲੋਕ ਸੀਗੇ, ਉਹਨਾਂ ਵਾਸਤੇ ਉਹਨਾਂ ਨੇ ਏਡ, ਜਿਹੜਾ ਆਪਾਂ ਕਹੀਏ ਕਿ ਮੁਆਵਜ਼ੇ ਦੀ ਗੱਲ ਕਹੀ ਸੀਗੀ। ਤੇ ਉਦੋਂ ਜਦੋਂ ਕੁੰਭ ਕਰਨ ਲੱਗੇ ਰਿਪੋਰਟਰ, ਤੇ ਉਹਨਾਂ ਨੂੰ ਕਹਿਤਾ ਸੀ ਲਾਲੂ ਯਾਦਵ ਨੇ, ਛੱਡੋ ਕੁੰਭ, ਜਿਹੜੇ ਬੰਦੇ ਜੀ ਮਾਰੇ ਗਏ ਨੇ ਉਹਨਾਂ ਵਾਸਤੇ ਮੁਆਵਜ਼ੇ ਦੀ ਗੱਲ ਕਰੋ। ਤੇ ਉਹਨੂੰ ਹੀ ਜੀ ਇਸ਼ੂ ਜੀ ਬਣਾ ਲਿਆ ਸੀਗਾ।
ਤੇ ਲਾਲੂ ਯਾਦਵ ਉਸ ਕਿਸਮ ਦਾ ਪੋਲੀਟੀਸ਼ੀਅਨ ਵੀ ਰਿਹਾ ਹੈ ਜਿਹਨੇ ਹਮੇਸ਼ਾ ਹੀ ਜਿਹੜੀ ਧਾਰਮਿਕ ਪੋਂਗਾਪੰਥੀ ਹੈਗੀ ਹੈ, ਯਾਨੀ ਕਿ ਦਿਖਾਵੇ ਨੇ, ਇਹਨਾਂ ਦੇ ਖਿਲਾਫ ਉਹਨੇ ਹਮੇਸ਼ਾ ਕੈਂਪੇਨ ਛੇੜਿਆਗਾ। ਅਤੇ ਜਿਹੜੀ ਪਿਛੜੀ ਜਾਤੀਆਂ ਦੀ ਜਿਹੜੀ ਪੋਲਿਟਿਕਸ ਉਹਨੂੰ ਖੜਾ ਕੀਤਾਗਾ। ਇੱਕ ਟਾਈਮ ਤਾਂ ਉਹਨੇ ਬ੍ਰਾਹਮਣਵਾਦ ਦੇ ਖਿਲਾਫ ਖਾਸਾ ਸੰਘਰਸ਼ ਕੀਤਾ ਲਾਲੂ ਯਾਦਵ ਨੇ। ਤੇ ਬਿਹਾਰ ਜੀ ਦੇ ਵਿੱਚ ਤਾਂ ਆਪਾਂ ਨੂੰ ਪਤਾ ਕਿ ਉੱਥੇ ਕਿੰਨੀ ਜ਼ਿਆਦਾ ਕਾਸਟਿਜ਼ਮ ਸੀਗਾ, ਤੇ ਉਹ ਰਿਹਾ। ਤੇ ਇਸੇ ਕਰਕੇ ਜਿਹੜੇ ਅਪਰ ਕਾਸਟ ਜਰਨਲਿਸਟ ਸੀਗੇ ਜਾਂ ਓਪੀਨੀਅਨ ਮੇਕਰ ਸੈਕਸ਼ਨ ਵਾਲੇ ਸੀਗੇ, ਉਹਨਾਂ ਨੇ ਉਹਨਾਂ ਦੇ ਕਾਰਜਕਾਲ ਨੂੰ ਜੰਗਲ ਰਾਜ ਕਿਹਾ ਸੀਗਾ, ਕਿਉਂਕਿ ਜੀ ਪਿਛੜੀ ਜਾਤੀਆਂ ਦੇ ਕਿਸਾਨ ਮਜ਼ਦੂਰਾਂ ਦਾ ਰਾਜ ਸੀਗਾ ਉਹਦੇ ਜਦੋਂ ਉਹ ਰਾਜ 'ਚ ਸੀਗਾ। ਤੇ ਜਿਹੜੇ ਅਗੜੀ ਜਾਤੀ ਦੇ ਸਵਰਨ ਜਾਤੀਆਂ ਦੇ ਜਿਹੜੇ ਸੀਗੇ ਅਪਰ ਕਾਸਟ ਜਿਹੜੇ ਜਰਨਲਿਸਟ ਸੀਗੇ, ਉਹ ਉਸ ਦੇ ਕਾਲ ਨੂੰ ਜੰਗਲ ਰਾਜ ਕਹਿੰਦੇ ਸੀ। ਅੱਜ ਨਰਿੰਦਰ ਮੋਦੀ ਨੇ ਵੀ ਉਹੀ ਸ਼ਬਦ ਵਰਤਿਆਗਾ, 6 ਵਾਰ ਜੰਗਲ ਰਾਜ ਕਿਹਾ। ਕਹਿੰਦੇ ਕਿ ਉਹ ਜਿਹੜਾ ਨਰਿੰਦਰ ਮੋਦੀ ਸੀ, ਉਹਨੇ ਕਿਹਾ ਕਿ ਜਿਹੜੇ ਜੰਗਲ ਰਾਜ ਵਾਲੇ ਹੈਗੇ ਆ ਇਹ ਬਹੁਤ ਖਤਰਨਾਕ ਨੇ, ਤਾਂ ਕੁੰਭ ਨੂੰ ਵੀ ਹਿੱਟ ਕਰਦੇ ਨੇ। ਤੇ ਇੱਕ ਹਿਸਾਬ ਨਾਲ ਲਾਲੂ ਯਾਦਵ ਤੇ ਸਿੱਧੇ ਅਟੈਕ ਰਹੇ। ਉਸ ਤੋਂ ਇਲਾਵਾ ਨਿਤੀਸ਼ ਕੁਮਾਰ ਨੇ ਵੀ ਬੜੇ ਫਨੀ ਵੇ ਚ ਕਿਹਾ ਕਿ ਮੈਂ ਇੱਧਰ ਉੱਧਰ ਨਹੀਂ ਜਾ ਰਿਹਾ, ਹੁਣ ਤਾਂ ਇਹਨਾਂ ਦਾ ਜਿਹੜਾ ਇਹਨਾਂ ਦੀ ਅਗਵਾਈ ਹੈ ਇਹਦੇ ਹੇਠ ਹੀ ਰਹਿ ਕੇ ਮੈਂ ਸਰਕਾਰ ਚਲਾਉਂਗਾ, ਕਿਉਂਕਿ ਨਿਤੀਸ਼ ਕੁਮਾਰ ਕਈ ਵਾਰ ਪਲਟੀ ਮਾਰ ਚੁੱਕੇ ਨੇ। ਇਹ ਮੋਟਾ ਜੀ ਮੋਟਾ ਹੈਗਾ। ਤੇ ਉਹਨਾਂ ਨੇ ਮਤਲਬ ਹਿੰਦੂ ਮੁਸਲਮਾਨ ਤੇ ਵੀ ਗੱਲ ਕਹੀ। ਮੈਨੂੰ ਲੱਗਦਾ ਕਿ ਬਿਹਾਰ ਦੇ ਵਿੱਚ ਬੀਜੇਪੀ ਦੀ ਸਿੱਧੀ ਜਿਹੜੀ ਇਸ ਵਾਰ ਆਪਾਂ ਨੂੰ ਦੇਖਣ ਨੂੰ ਮਿਲੇਗੀ, ਉਹ ਹਿੰਦੂ ਮੁਸਲਮਾਨ ਦੇਖਣ ਨੂੰ ਮਿਲੂਗੀ, ਕਿਉਂਕਿ ਅਤੇ ਜਿਹੜੀ ਲਾਲੂ ਯਾਦਵ ਦੀ ਪਾਰਟੀ ਉਹਨੂੰ ਉਹ MY ਕਹਿ ਕੇ ਪੁਕਾਰਦੇ ਨੇ, M ਤੋਂ ਮੁਸਲਿਮ, Y ਤੋਂ ਯਾਦਵ, ਮੁਸਲਿਮ ਯਾਦਵ ਦੀ ਪਾਰਟੀ ਬਣਾ ਕੇ ਪੁਕਾਰਦੇ ਨੇ। ਤੇ ਉਸ ਤੋਂ ਇਲਾਵਾ ਜੀ ਜਿੰਨੀਆਂ ਵੀ ਉੱਥੇ ਜਾਤਾਂ ਨੇ, ਜਿੰਨੇ ਵੀ ਹੋਰ ਕਾਸਟ ਹੈਗੀਆਂ, ਉਹਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਨੇ। ਤੇ ਇਹਨਾਂ ਨੂੰ ਮੁਸਲਮਾਨਾਂ ਦੀ ਪਾਰਟੀ ਕਹਿ ਕੇ ਇਹਨੂੰ ਕਿਤੇ ਨਾ ਕਿਤੇ ਆਈਸੋਲੇਟ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਲਾਲੂ ਯਾਦਵ ਨੂੰ। ਪਿਛਲੀ ਵਾਰ ਜਿਹੜਾ ਤੇਜਸਵੀ ਯਾਦਵ ਸੀਗਾ, ਲਾਲੂ ਯਾਦਵ ਦਾ ਮੁੰਡਾ, ਉਹ ਬਹੁਤ ਥੋੜੀਆਂ ਸੀਟਾਂ, 4-5 ਸੀਟਾਂ ਦੇ ਅੰਤਰ ਨਾਲ ਹਾਰ ਗਿਆ। ਇਸ ਵਾਰ ਮੈਨੂੰ ਲੱਗ ਰਿਹਾ ਕਿ ਉਹਦੀ ਜੀ ਪੋਜੀਸ਼ਨ ਸ਼ਾਇਦ ਵਧੀਆ ਬਣੂ, ਸ਼ਾਇਦ ਉਹ ਇਸ ਵਾਰ ਜਿਹੜਾ ਬਿਹਾਰ ਦਾ ਚੋਣ ਹੈਗਾ RJD, ਉਹ ਕੱਟ ਜਾਵੇ। ਤੇ ਸਾਰਿਆਂ ਦੀ ਜਿਹੜੀ ਨਜ਼ਰ ਹੈ ਉਹ RJD ਤੇ ਹੀ ਹੈਗੀ ਆ। ਤੇ ਬਿਹਾਰ ਚੋਣਾਂ 'ਚ ਬਹੁਤ ਇੰਟਰਸਟਿੰਗ ਹੋਣਗੇ। ਜੇ ਬਿਹਾਰ ਚੋਣਾਂ 'ਚ ਬੀਜੇਪੀ ਹਾਰਦੀ ਹੈਗੀ ਆ, ਫਿਰ ਉਹਨੂੰ ਕੇਂਦਰ 'ਚ ਨਰਿੰਦਰ ਮੋਦੀ ਨੂੰ ਆਪਣੀ ਸਰਕਾਰ ਬਚਾਣੀ ਔਖੀ ਹੋਊਗੀ। ਜੀ ਸੋ ਅਗਲੀ ਖਬਰ ਦੇ ਵਿੱਚ ਆਪਾਂ ਦਿੱਲੀ ਵੱਲ ਚੱਲਦੇ ਹਾਂ। ਦਿੱਲੀ ਦੇ ਵਿੱਚ ਆਤਿਸ਼ੀ ਮਾਰਲੇਨਾ ਹੋਣਾ ਨੂੰ ਵਿਰੋਧੀ ਧਿਰ ਦੇ ਨੇਤਾ ਬਣਾਇਆ ਗਿਆ। ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿੱਤ ਵੀ ਆਪਣੇ ਸਾਰੇ ਪਲਟਨ ਦੇ ਵਿੱਚੋਂ ਦਰਜ ਕੀਤੀ ਸੀ, ਉਸ ਦੇ ਨਾਲ ਤਾਂ ਚਿਹਰਾ ਉਹਨਾਂ ਦਾ ਵੱਡਾ ਹੋਇਆ ਹੀ ਸੀ। ਪਰ ਹੁਣ ਪੋਲਿਟਿਕਸ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਚਿਹਰਾ ਹੋਊਗਾ, ਐ ਲੱਗਦਾ ਹੈ ਕਿ ਉਹ ਵੀ ਆਤਿਸ਼ੀ ਮਾਰਲੇਨਾ ਹੀ ਰਹਿਣ ਵਾਲੇ ਨੇ। ਤੇ ਉਹਨਾਂ ਨੇ ਅੱਜ ਜਿਹੜਾ ਬਿਆਨ ਦਿੱਤਾ, ਕਹਿੰਦੇ ਵੀ ਡਾਕਟਰ ਅੰਬੇਦਕਰ ਤੇ ਭਗਤ ਸਿੰਘ ਦੀਆਂ ਤਸਵੀਰਾਂ ਲਾ ਦਿੱਤੀਆਂ ਗਈਆਂ ਨੇ ਉੱਥੋਂ ਮੁੱਖ ਉਸ ਘਰ ਦੇ ਵਿੱਚੋਂ, ਮੁੱਖ ਮੰਤਰੀ ਦੇ ਵਿੱਚੋਂ। ਇਸ ਤੇ ਕੀ ਕਿਹਾ ਹੈ ਹੁਣ ਬੀਜੇਪੀ ਦਾ ਕੋਈ ਪਲਟਵਾਰ ਆਇਆ ਜੀ? ਹਾਂ, ਦੇਖੋ, ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਆਫ ਆਪੋਜੀਸ਼ਨ ਦੇ ਤੌਰ ਤੇ ਵੀ ਆਤਿਸ਼ੀ ਮਾਰਲੇਨਾ ਨੂੰ ਹੀ ਲਾਇਆ ਗਿਆ ਹੈਗਾ, ਤੇ ਅੱਜ ਸੈਸ਼ਨ ਵੀ ਸੀਗਾ। ਤੇ ਜਿਹੜੇ ਆਮ ਆਦਮੀ ਪਾਰਟੀ ਨੇ ਅੱਜ ਰੇਖਾ ਗੁਪਤਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਤੇ ਉਹਨਾਂ ਨੇ ਇੱਕ ਤਾਂ ਇਹ ਸੀਗਾ ਕਿ 2500 ਰੁਪਇਆ ਤੁਸੀਂ ਕਦੋਂ ਦੇਵੋਗੇ ਮਹਿਲਾਵਾਂ ਨੂੰ, ਇਹੀ ਗੱਲ ਸੀ। ਕਿਉਂਕਿ ਜੀ ਜਿਹੜੀ ਰੇਖਾ ਗੁਪਤਾ ਸੀਗੀ, ਉਹਨਾਂ ਦਾ ਇੱਕ ਸਟੇਟਮੈਂਟ ਆ ਗਿਆ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਸਰਕਾਰ ਦਾ ਖਜ਼ਾਨਾ ਖਾਲੀ ਹੈ। ਉਸ ਤੋਂ ਬਾਅਦ ਇਹ ਪ੍ਰਦਰਸ਼ਨ ਕੀਤਾ। ਆਤਿਸ਼ੀ ਮਾਰਲੇਨਾ ਹੁਣ ਇੱਕ ਦੋ ਗੱਲ ਹੋਰ ਕਹਿ ਰਹੇ ਨੇ ਕਿ ਭਗਤ ਸਿੰਘ ਦਾ ਫੋਟੋ ਤੇ ਅੰਬੇਦਕਰ ਸਾਹਿਬ ਦਾ ਫੋਟੋ ਹਟਾ ਰੱਖਿਆ ਹੈ, ਤੇ ਉਹਨਾਂ ਨੇ ਉਹਨਾਂ ਦੀ ਥਾਂ ਤੇ ਜਿਹੜਾ ਗਾਂਧੀ ਦਾ, ਰਾਸ਼ਟਰਪਤੀ ਦਾ ਤੇ ਨਰਿੰਦਰ ਮੋਦੀ ਦਾ ਫੋਟੋ ਲਾ ਦਿੱਤਾ। ਤੇ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਦਲਿਤ ਅਤੇ ਸਿੱਖ ਵਿਰੋਧੀ ਜਿਹੜਾ ਚਿਹਰਾ ਹੈਗਾ ਬੀਜੇਪੀ ਦਾ, ਉਹ ਸਾਹਮਣੇ ਆਇਆ ਹੈ। ਇਹ ਉਹ ਗੱਲਾਂ ਕਹਿ ਰਹੇ ਨੇ। ਹਾਲਾਂਕਿ ਰੇਖਾ ਗੁਪਤਾ ਨੇ ਕਿਹਾ ਕਿ ਜਿਹੜੇ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਹੈਗੇ ਆ, ਉਹਨਾਂ ਦੀ ਫੋਟੋ ਕਿਸੇ ਹੋਰ ਦੀਵਾਰ ਤੇ ਲੱਗੀ ਹੋਈ ਹੈ, ਉਹਨਾਂ ਦੇ ਘਰ 'ਚ ਹੀ ਹੈ, ਆਫਿਸ 'ਚ ਹੀ ਹੈ, ਉਹਨਾਂ ਨੇ ਬਾਹਰ ਨਹੀਂ ਕੱਢੀ ਹੈਗੀ ਆ। ਇਹ ਅੱਜ ਸਾਰਾ ਵਿਵਾਦ ਸੀ। ਤੇ ਉਹੀ ਓਪਟਿਕਸ ਦੀ ਪੋਲਿਟਿਕਸ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਵਿੱਚ ਮਤਲਬ ਫੋਟੋ ਹੋਣ ਤੇ ਜਾਂ ਨਾ ਹੋਣ ਤੇ ਕੀ ਫਰਕ ਪੈਂਦਾ ਹੈ ਅਗਲਿਆਂ ਦਾ। ਇਹ ਸਾਰਾ ਦਿੱਲੀ 'ਚ ਤਾਂ ਹਾਲਾਂਕਿ ਪੰਜਾਬ 'ਚ ਵੀ ਇਹ ਸ਼ੁਰੂ ਕਰਨਗੇ। ਪੰਜਾਬ 'ਚ ਵੀ ਤੁਸੀਂ ਦੇਖਿਓ, ਇਸ ਵਾਰ ਕਾਂਗਰਸ ਦੇ ਹੋਣ, ਬੀਜੇਪੀ ਦੇ ਹੋਣ, ਅਕਾਲੀ ਹੋਣ, ਕੋਈ ਵੀ ਹੋਵੇ, ਆਮ ਆਦਮੀ ਪਾਰਟੀ ਦੇ ਹੋਣ, ਸਾਰੇ ਵਿਜ਼ੂਅਲ ਦੀ ਪੋਲਿਟਿਕਸ ਦੇ ਨਾਲ ਹੀ ਮੱਥਾ ਮਾਰ ਰਹੇ ਨੇ। ਲੋਕਾਂ ਦੀਆਂ ਕੀ ਸਮੱਸਿਆਵਾਂ ਨੇ, ਕੋਈ ਅੰਦੋਲਨ ਕਰਨ ਵਾਲੀ, ਉਹ ਕੋਈ ਤੁਸੀਂ ਦੇਖੋ ਪੰਜਾਬ 'ਚ ਵੀ ਉਹ ਕਲਚਰ ਖਤਮ ਹੁੰਦਾ ਜਾ ਰਿਹਾ ਕਿ ਜਿੱਥੇ ਜਿਹੜੇ ਪੋਲੀਟੀਸ਼ੀਅਨ ਸੀਗੇ, ਅਕਾਲੀ ਦਲ ਪਹਿਲਾਂ ਬਹੁਤ ਵੱਡੇ ਮੋਰਚੇ ਲਾਉਂਦਾ ਰਿਹਾ। ਤੁਸੀਂ ਕੋਈ ਅਕਾਲੀ ਦਲ ਦਾ ਕੋਈ ਹੁਣ ਮੋਰਚਾ ਦੇਖਿਆਗਾ? ਕੋਈ ਨਹੀਂ ਦੇਖਣ ਨਹੀਂ ਜੀ। ਨੂੰ ਮਿਲੂਗਾ। ਤੇ ਬਾਕੀਆਂ ਤੁਸੀਂ ਗੱਲ ਹੀ ਛੱਡ ਦੋ, ਕਾਂਗਰਸ ਬੀਜੇਪੀ ਇਹ ਤਾਂ ਕੁਝ ਕਰਨ ਜੋਗੇ ਹੈ ਹੀ ਨਹੀਂ। ਆਮ ਆਦਮੀ ਪਾਰਟੀ ਵੀ ਕੁਝ ਨਹੀਂ ਕਰੂਗੀ, ਹਾਲਾਂਕਿ ਉਹਨਾਂ ਦੀ ਤਾਂ ਸੱਤਾ ਹੀ ਹੈ ਇੱਥੇ, ਉਹ ਆਪਣੇ ਖਿਲਾਫ ਕਿਉਂ ਮੋਰਚੇ ਲਾਣਗੇ।
ਤੇ ਇਹ ਜੀ ਵਿਜ਼ੂਅਲ ਜੀ ਦੀ ਪੋਲਿਟਿਕਸ ਹੀ ਅੱਗੇ ਚੱਲੂਗੀ। ਪੰਜਾਬ 'ਚ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ, ਇਹਦੀ ਫੋਟੋ ਲਾ ਦੀ, ਉਹਦੀ ਹਟਾਤੀ, ਇਹ ਕਰਤਾ, ਉਹਨੇ ਉਹ ਬੋਲਤਾ ਜੀ, ਇਹ ਕਰਤਾ ਜੀ, ਬਸ ਐਂ ਰਹਿ ਗਿਆ। ਜਿਹੜੀ ਮੁੱਦਿਆਂ ਦੀ ਹੁੰਦੀ ਸੀ ਕਿ ਰੈਜ਼ਿਸਟੈਂਸ ਬਿਲਡ ਕਰਨ ਵਾਲਾ ਮਾਮਲਾ ਹੁੰਦਾ ਸੀਗਾ, ਜਾਂ ਕੁਛ ਨਵਾਂ ਸਿਰਜਣ ਦੀ ਗੱਲ ਹੁੰਦੀ ਸੀ, ਸਮਾਜ 'ਚ ਕੁਛ ਨਵੀਂ ਚੀਜ਼ਾਂ ਸਿਰਜਣ ਦੀ ਗੱਲ ਹੁੰਦੀ ਸੀ, ਉਹ ਸਿਰੇ ਤੋਂ ਗਾਇਬ ਹੈ। ਜੀ। ਸੋ ਹੁਣ ਵੇਖਦੇ ਹਾਂ ਅੱਗੇ ਕਰਦੇ ਕੀ ਨੇ, ਪਰ ਆਪਾਂ ਵਿਦੇਸ਼ ਵੱਲ ਨੂੰ ਚੱਲਦੇ ਹਾਂ। ਵਿਦੇਸ਼ ਤੋਂ ਖਬਰ ਆ ਰਹੀ ਹੈ ਕਿ ਵੈਟੀਕਨ ਸਿਟੀ ਤੋਂ ਜਿਹੜੇ ਪੌਪ ਨੇ ਉਹਨਾਂ ਦੀ ਹਾਲਤ ਗੰਭੀਰ 1-2 ਦਿਨ ਤੋਂ। ਹਾਂਜੀ, ਉਹਨਾਂ ਦੇ ਜਿਹੜੇ ਫੇਫੜੇ ਹੈਗੇ ਆ, ਉਹਨਾਂ 'ਚ ਇਨਫੈਕਸ਼ਨ ਹੋ ਰੱਖਿਆ ਹੈਗਾ, ਤੇ ਉਹਨਾਂ ਤੋਂ ਹਾਲਾਂਕਿ ਉਹਨਾਂ ਨੂੰ ਅਸਥਮੈਟਿਕ ਅਟੈਕ ਤਾਂ ਨਹੀਂ ਆਇਆ ਹੈਗਾ, ਪਰ ਉਹਨਾਂ ਨੂੰ ਹਾਰਟ ਅਟੈਕ ਆਉਣ ਦਾ ਜਿਹੜਾ ਹੈਗਾ ਉਹ ਖਤਰਾ ਵੀ ਬਣਿਆ ਹੋਇਆ ਹੈ। ਕਿਡਨੀ ਫੇਲ ਹੋਣ ਦੇ ਜਿਹੜੇ ਲੱਛਣ ਹੈਗੇ ਆ, ਉਹ ਵੀ ਦਿਖਾਈ ਦੇ ਰਹੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਪਲੇਟਲੈਟਸ ਹੈਗੇ ਆ, ਉਹਨਾਂ 'ਚ ਵੀ ਘਾਟਾ ਹੋ ਰਿਹਾ ਹੈਗਾ, ਤੇ ਜਿਹੜਾ ਇਨਫੈਕਸ਼ਨ ਹੈ, ਆਕਸੀਜਨ ਦਾ ਹਾਈ ਫਲੋ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ, ਤੇ ਇਹ ਹਿਸਾਬ ਲਾਇਆ ਜਾ ਰਿਹਾ ਹੈ ਕਿ ਉਹਨਾਂ ਨੂੰ ਨਿਮੋਨੀਆ ਤੇ ਜਿਹੜਾ ਐਨੀਮੀਆ ਉਹਦਾ ਵੀ ਇਲਾਜ ਚੱਲਦਾ ਰਹੇ, ਤਾਂ ਉਹਨਾਂ ਦਾ ਜਿਹੜਾ ਹੈਲਥ ਹੈਗਾ ਉਹ ਵੀ ਸਟੇਬਲ ਰਹੇ। ਇਹ ਮੋਟਾ ਹੈਗਾ, ਤੇ 88 ਜੀ ਸਾਲ ਦੇ ਹੋ ਗਏ ਨੇ। 88 ਸਾਲ ਦੀ ਉਮਰ ਹੈਗੀ ਆ, 88 ਇਅਰਸ ਦੇ ਹੈਗੇ ਆ, ਤੇ ਪੂਰੀ ਦੁਨੀਆ ਭਰ ਦੇ ਵਿੱਚ ਜਿਹੜੇ ਈਸਾਈ ਧਰਮ ਦੇ ਜਿਹੜੇ ਲੋਕ ਹੈਗੇ ਆ, ਉਹ ਉਹਨਾਂ ਵਾਸਤੇ ਪ੍ਰੇ ਕਰ ਰਹੇ ਨੇ। ਪਿਛਲੇ 4-5 ਦਿਨਾਂ ਤੋਂ ਹੀ ਇਹ ਸਾਰਾ ਉਹਨਾਂ ਦਾ ਜਿਹੜਾ ਹੈਲਥ ਦਾ ਕ੍ਰਾਈਸਿਸ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਤੇ 17 ਫਰਵਰੀ ਨੂੰ ਕਿਤੇ ਨਾ ਕਿਤੇ ਉਹ ਪਹਿਲੀ ਵਾਰ ਉਹਨਾਂ ਦੀ ਇਹ ਖਬਰ ਬਾਹਰ ਆਈ ਸੀਗੀ ਕਿ ਉਹਨਾਂ ਨੂੰ ਹੈਲਥ ਦਿੱਕਤਾਂ ਹੋ ਰਹੀਆਂ ਨੇ, ਤੇ 22-23 ਜੀ ਫਰਵਰੀ ਤੱਕ ਤਾਂ ਉਹਨਾਂ ਨੂੰ ਮਤਲਬ ਇਹ ਕਲੀਅਰ ਹੋ ਗਿਆ ਸੀ ਲੋਕਾਂ ਨੂੰ ਕਿ ਉਹਨਾਂ ਨੂੰ ਆਕਸੀਜਨ ਵੀ ਦੇਣੀ ਪਊਗੀ, ਹੋਰ ਵੀ 4 ਚੀਜ਼ਾਂ ਕਰਨੀਆਂ ਪੈਣਗੀਆਂ, ਇਲਾਜ ਚਲਾਉਣਾ ਪਊਗਾ, ਨਿਮੋਨੀਆ ਤੇ ਜਿਹੜਾ ਅਨੀਮੀਆ ਹੈਗਾ ਉਹਦੀ ਵੀ ਜਿਹੜੀ ਦਵਾਈ ਹੈ ਉਹ ਵੀ ਚਲਾਉਣੀ ਪਊਗੀ। ਤੇ ਮੈਨੂੰ ਜੀ ਲੱਗਦਾ ਕਿ ਇਸ ਵਾਰ ਪੋਪ ਸਾਹਿਬ ਮੁਸ਼ਕਿਲ ਹੀ ਬਚਣਗੇ, ਤੇ ਏਜ ਵੀ ਇੰਨੀ ਹੋ ਰੱਖੀ ਹੈ, ਸ਼ਾਇਦ ਜਿਹੜਾ 2-3 ਦਿਨਾਂ ਤੱਕ ਉਹ ਪੂਰੇ ਹੋ ਸਕਦੇ ਨੇ। ਮਤਲਬ ਇਹ ਹਾਲਾਂਕਿ ਰੱਬ ਕਿੰਨੀ ਉਮਰ ਕਿਹਦੀ ਲਿਖੀ ਹੁੰਦੀ ਹੈ, ਇਹ ਵੀ ਅੱਡ ਗੱਲ ਹੁੰਦੀ ਹੈ, ਪਰ ਇਸ ਵਾਰ ਬਹੁਤ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਬਹੁਤ ਨਾਜ਼ੁਕ ਹੈ। ਜੀ। ਸੋ ਇਹ ਤਾਂ ਚਲੋ ਹੁਣ ਹੱਥ ਖੇਡ ਹੈਗੀ ਡਾਕਟਰਾਂ ਦੇ ਕਿ ਕੀ ਬਣਦਾ ਜਾਂ ਕਿਵੇਂ ਉਹਨਾਂ ਦੀ ਸਿਹਤਯਾਬੀ ਹੁੰਦੀ ਹੈ ਜਾਂ ਨਹੀਂ। ਪਰ ਆਪਾਂ ਅਗਲੀ ਖਬਰ ਦੇ ਵਿੱਚ ਚੱਲੀਏ ਯੂਪੀ ਵੱਲ ਨੂੰ। ਯੂਪੀ ਤੋਂ ਜਿਹੜੀ ਖਬਰ ਆ ਰਹੀ ਹੈ ਉਹ ਹਿੰਦੂ ਮੁਸਲਮ ਵਾਲਾ ਏਜੰਡਾ ਹੀ ਚੱਲ ਰਿਹਾ ਹੈ, ਲਗਾਤਾਰ ਉਹ ਅੱਗੇ ਉਸੇ ਨੂੰ ਟੋ ਕਰ ਰਹੇ ਨੇ। ਤੇ ਹੁਣ ਸੰਭਲ ਜਾਮਾ ਮਸਜਿਦ ਜਿਹੜੀ ਸਰਕਾਰੀ ਜ਼ਮੀਨ ਦੇ ਉੱਪਰ ਬਣਾਈ ਗਈ ਹੈ, ਇਹ ਕਹਿਣਾ ਯੂਪੀ ਸਰਕਾਰ ਦਾ, ਤੇ ਅੱਗੇ ਉਹ ਸੁਪਰੀਮ ਕੋਰਟ ਨੇ ਵੀ ਕੁਝ ਕਿਹਾ ਹੈ। ਕੀ ਕਹਿ ਰਹੇ ਨੇ ਜੀ? ਹਾਂ, ਸੁਪਰੀਮ ਕੋਰਟ ਦੇ ਵਿੱਚ ਇਹ ਸਾਰਾ ਮਾਮਲਾ ਚੱਲ ਹੀ ਰਿਹਾ ਹੈ। ਸੁਪਰੀਮ ਕੋਰਟ 'ਚ ਜਿਹੜੀ ਸਟੇਟਸ ਰਿਪੋਰਟ ਹੈ ਯੂਪੀ ਸਰਕਾਰ ਨੇ ਉਹ ਦਾਖਲ ਕੀਤੀ ਹੈ। ਯੂਪੀ ਸਰਕਾਰ ਤੋਂ, ਯੂਪੀ ਗਵਰਨਮੈਂਟ ਤੋਂ ਸੁਪਰੀਮ ਕੋਰਟ ਨੇ ਸਟੇਟਸ ਰਿਪੋਰਟ ਮੰਗੀ ਸੀ, ਤੇ ਯੂਪੀ ਗਵਰਨਮੈਂਟ ਅੱਡੀ ਗਾਣੇ ਗਾਈ ਜਾ ਰਹੀ ਹੈ। ਉਹ ਕਹਿ ਰਹੀ ਹੈ ਕਿ ਇਹ ਤਾਂ ਦੇਖੋ ਜੀ, ਜਿਹੜੇ ਜਾਮਾ ਮਸਜਿਦ ਵਾਲੇ ਹੈਗੇ, ਸ਼ਾਹੀ ਜਾਮਾ ਮਸਜਿਦ ਵਾਲੇ, ਇਹ ਤਾਂ ਉੱਥੇ 19 ਕੂਏ ਸੀਗੇ, ਉਹ ਜਿਹੜੇ ਕੂਏ ਸੀਗੇ ਉਹਨਾਂ ਨੂੰ ਇਹ ਕਬਜ਼ਾ ਕਰਨਾ ਚਾਹੁੰਦੇ ਨੇ। ਤੇ ਖੂਹ, ਜੀ ਪੰਜਾਬੀ 'ਚ ਆਪਾਂ ਸ਼ਾਇਦ ਖੂਹ ਕਹਿੰਦੇ ਆ, ਖੂਹ ਹਨਾ। ਜੀ ਜੀ ਖੂਹ ਕਹਿੰਦੇ ਨੇ। ਹਾਂ ਹਾਂ, ਖੂਹ ਸੀਗੇ 19, ਤੇ ਉਹ ਕਹਿੰਦੇ ਕਿ ਇਹ ਸਰਕਾਰੀ ਜ਼ਮੀਨਾਂ ਤੇ ਬਣੇ ਹੋਏ ਨੇ, ਉਹ ਉੱਥੇ ਡਿਵੈਲਪਮੈਂਟ ਕਰਨਾ ਚਾਹੁੰਦੇ ਨੇ, ਉਹਦੇ ਤੇ ਬਣੀ ਹੋਈ ਹੈ। ਇਹ ਮਤਲਬ ਕੋਈ ਫੈਕਚੁਅਲ ਚੀਜ਼ ਤਾਂ ਮੈਨੂੰ ਤਾਂ ਲੱਗ ਨਹੀਂ ਰਹੀ। ਜਿਹੜੀ ਸਰਕਾਰ ਹੈ ਉੱਥੇ ਕਮਿਊਨਲਾਈਜੇਸ਼ਨ ਕਰਨ ਤੇ ਲੱਗੀ ਹੋਈ ਹੈ, ਤੇ ਸੁਪਰੀਮ ਕੋਰਟ ਮੈਨੂੰ ਲੱਗਦਾ ਕਿ ਇਹਦੇ ਤੇ ਕੋਈ ਫੈਸਲਾ ਸੁਣਾਊਗਾ, ਉਸ ਤੋਂ ਬਾਅਦ ਹੀ ਪਤਾ ਲੱਗੂਗਾ ਸ਼ਾਇਦ। ਇੱਕ ਜਿਹੜੀ ਪੂਰਾ ਜਿਹੜਾ ਇਹਨਾਂ ਦਾ ਜਦੋਂ ਪਹਿਲਾਂ ਇਹਨਾਂ ਦਾ ਇਹ ਸੀਗਾ ਕਿ ਇਹ ਸ਼ਾਹੀ ਜਾਮਾ ਮਸਜਿਦ ਦੇ ਥੱਲੇ ਮੰਦਿਰ ਹੈ, ਜਦੋਂ ਉੱਥੇ ਉਹ ਡਿਫੀਟ ਹੋਏ, ਉਸ ਤੋਂ ਬਾਅਦ ਹੁਣ ਇਹ ਕਹਿ ਰਹੇ ਨੇ ਕਿ ਇਹ ਤਾਂ ਸਰਕਾਰੀ ਜ਼ਮੀਨ ਤੇ ਬਣੀ ਹੋਈ ਹੈ, ਉੱਥੇ ਇਹ ਤਾਂ ਜਿਹੜੇ ਸਰਕਾਰੀ ਖੂਹ ਸੀਗੇ ਉਹਨਾਂ ਨੂੰ ਕਬਜ਼ਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੈਨੂੰ ਲੱਗਦਾ ਕਿ ਉੱਥੇ ਵੀ ਡਿਫੀਟ ਹੋਣਗੇ। ਉਹਦਾ ਵੀ ਜਿਹੜੇ ਆਮ ਲੋਕ ਹੈਗੇ ਆ ਉਹ ਖੂਹਾਂ ਨੂੰ ਇਸਤੇਮਾਲ ਕਿੱਥੇ ਕਰਦੇ ਨੇ, ਤੇ ਜਿਹੜੀ ਸਰਕਾਰ ਹੈ ਸੰਭਲ ਦੇ ਵਿੱਚ, ਉਹ ਹਰ ਮੁਸਲਮਾਨ ਮੁਹੱਲੇ ਨੂੰ ਖਦਵਾ ਕੇ ਦੇਖ ਰਹੀ ਹੈ। ਉੱਥੇ ਜੇ ਕੋਈ ਖੂਹ ਮਿਲ ਜਾਂਦਾ ਤੇ ਉਹਨੂੰ ਖੂਹ ਨੂੰ ਡਿਵੈਲਪ ਕਰਨ ਲੱਗ ਜਾਂਦੀ ਹੈ। ਮੰਨ ਲਓ ਗੁਰਪ੍ਰੀਤ ਜੀ, ਜਲੰਧਰ ਸ਼ਹਿਰ ਵਸਿਆ ਹੋਇਆ, ਤੇ ਜਲੰਧਰ ਸ਼ਹਿਰ ਨੂੰ ਜੇ ਤੁਸੀਂ ਖਦਵਾਉਣ ਲੱਗ ਜਾਓਗੇ, ਉਹਦੀ ਗਲੀਆਂ ਨੂੰ, ਕਿਤੇ ਖੂਹ ਮਿਲ ਗਿਆ ਤੇ ਉਹ ਸਾਰੀ ਬਸਤੀ ਨੂੰ ਉਜਾੜ ਦੋਗੇ ਤੁਸੀਂ। ਮੈਨੂੰ ਤਾਂ ਲੱਗਦਾ ਕਿ ਜੀ ਇਹ ਜੀ ਠੀਕ ਤਰੀਕਾ ਹੈਗਾ। ਆਪਣੇ ਥੱਲੇ ਤਾਂ ਹੋਰ ਆਬਾਦੀਆਂ ਤਾਂ ਰਹੀਆਂ ਹੀ ਹੈ ਵੀ, ਤੁਸੀਂ ਲਾਓ 2-3 ਹਜ਼ਾਰ ਸਾਲ ਤੋਂ ਇੱਥੇ ਮੰਨ ਲਓ ਸਭਿਅਤਾ ਹੈਗੀ ਆ, ਇੱਥੇ ਲੋਕ ਰਹਿੰਦੇ ਆਏ ਆ, ਉਹਨਾਂ ਦੇ ਕੁਛ ਨਾ ਕੁਛ ਤਾਂ ਅਵਸ਼ੇਸ਼ ਮਿਲਣਗੇ। ਮਤਲਬ ਤੁਸੀਂ ਅੱਜ ਮਸਜਿਦਾਂ ਨੂੰ ਖਦਵਾਉਣ ਦੀ ਗੱਲ ਕਰ ਰਹੇ ਹੋ, ਜੀ ਮੁਸਲਮਾਨਾਂ ਦੇ ਮੁਹੱਲਿਆਂ ਨੂੰ ਖਦਵਾਉਣ ਦੀ ਗੱਲ ਕਰ ਰਹੇ ਹੋ। ਜੇ ਤੁਸੀਂ ਮੰਦਿਰਾਂ ਨੂੰ ਖਦਵਾਓਗੇ, ਉਹਨਾਂ ਦੇ ਥੱਲੇ ਤੁਹਾਨੂੰ ਬੌਧਾਂ ਦੇ ਸਤੂਪ ਮਿਲਣਗੇ। ਆਪਾਂ ਨੂੰ ਸੁਮਿਤਰਾ ਵਾਲਾ ਸਾਰਾ ਉਹ ਵਰਤਾਰਾ ਵੀ ਪਤਾ ਕਿ ਇੱਥੇ ਪਹਿਲਾਂ ਬੌਧ ਹੁੰਦੇ ਸੀਗੇ ਇਸ ਇਲਾਕੇ 'ਚ। ਜੀ ਫਿਰ
ਫਿਰ ਤਾਂ ਬੋਧਾਂ ਨੂੰ ਡਿਮਾਂਡ ਕਰ ਦੇਣੀ ਚਾਹੀਦੀ ਕਿ ਸਾਰੇ ਮੰਦਿਰਾਂ ਨੂੰ ਖੋਦੋ, ਸਾਡੇ ਜਿਹੜੇ ਬੋਧ ਸਤੂਪ ਹੈਗੇ ਉਹ ਤੁਹਾਡੇ ਮੰਦਿਰਾਂ ਦੇ ਥੱਲੇ ਨੇ। ਤੁਸੀਂ ਨਹੀਂ ਏਦਾਂ ਕਰ ਸਕਦੇ। ਉਹ ਇੱਕ ਟਾਈਮ ਹੁੰਦਾਗਾ, 5000 ਸਾਲ ਪੁਰਾਣੀ ਗੱਲ ਹੈ, ਕੋਈ 2000 ਸਾਲ ਪੁਰਾਣੀ ਗੱਲ ਹੈ, ਕੋਈ 1000 ਸਾਲ ਪੁਰਾਣੀ ਗੱਲ ਹੈ, ਉਹਨੂੰ ਕਿਵੇਂ ਤੁਸੀਂ ਇਸ ਟਾਈਮ ਜਸਟੀਫਾਈ ਕਰ ਸਕਦੇ ਹੋ? 1000 ਸਾਲ ਪੁਰਾਣੀ ਗੱਲ ਦਾ ਅੱਜ ਦੇ ਟਾਈਮ ਦਾ ਕੀ ਲੈਣਾ ਦੇਣਾ? ਕਰੰਟ ਤਾਂ ਉਹ ਚੱਕਰ ਮੈਨੂੰ ਲੱਗਦਾਗਾ। ਤੇ ਆਪਣੇ ਇੰਡੀਆ ਦੇ ਵਿੱਚ ਤਾਂ ਇੱਕ ਐਕਟ ਵੀ ਹੈਗਾ ਜਿਹਨੂੰ ਸਟੇਟਸ ਕੋ ਐਕਟ ਕਹਿੰਦੇ ਨੇ, 47 ਤੋਂ ਬਾਅਦ ਜਿੰਨੇ ਵੀ ਧਾਰਮਿਕ ਸਥਲ ਹੈਗੇ ਆ ਉਹ ਜਿਸ ਵੀ ਸਥਿਤੀ 'ਚ ਹੈਗੇ ਆ ਉਸੇ ਤੇ ਮੰਨੇ ਜਾਣਗੇ। ਪਰ ਨਹੀਂ, ਇਹਨਾਂ ਦੇ ਉਹਨੂੰ ਵੀ ਹਟਾਉਣ ਦੀ ਬੀਜੇਪੀ ਲਗਾਤਾਰ ਗੱਲ ਕਰਦੀ ਰਹੀ ਹੈ। ਮੈਨੂੰ ਲੱਗਦਾ ਕਿ ਇਹ ਜਿਹੜਾ ਖੋਦਣ ਖਦਾਈ ਵਾਲਾ ਜਿਹੜਾ ਸਾਰਾ ਪ੍ਰੋਜੈਕਟ ਹੈ ਇਹ ਬੰਦ ਹੋਣਾ ਚਾਹੀਦਾਗਾ, ਤੇ ਇਹ ਮੁਸਲਮਾਨਾਂ ਨੂੰ ਤੰਗ ਕਰਨ ਦਾ ਯੂਪੀ 'ਚ ਇੱਕ ਤੁਸੀਂ ਇਹ ਲਾ ਲਓ ਕਿ ਇੱਕ ਇਹਨਾਂ ਦਾ ਕਾਰੋਬਾਰੀ ਹੈ। ਸੁਪਰੀਮ ਕੋਰਟ ਇਹ ਨੂੰ ਲੱਗਦਾ ਵਧੀਆ ਕਿ ਇਹਦੇ ਤਰੀਕਾ ਤੇ ਇਹਨਾਂ ਨੇ ਸਟਰੋਂਗ ਲੱਭਿਆ ਹੋਇਆ। ਟਿੱਪਣੀ ਕਰਨੀ ਚਾਹੀਦੀ। ਹਾਂ ਜੀ ਇਹ ਗੱਲ ਉਹੀ ਹੈ ਨਾ ਕਿ ਇਹਨਾਂ ਦੇ ਏਜੰਡੇ ਤੇ ਡਿਵੈਲਪਮੈਂਟ ਹੋਵੇ ਨਾ ਹੋਵੇ ਉਸ ਦੀ ਕੋਈ ਗਾਰੰਟੀ ਨਹੀਂ ਹੈ, ਪਰ ਜਿੱਥੇ ਵੀ ਬੀਜੇਪੀ ਦੀ ਸਰਕਾਰ ਬਣੂਗੀ ਉੱਥੇ ਇਹਨਾਂ ਦੇ ਏਜੰਡੇ ਤੇ ਇਹ ਜ਼ਰੂਰ ਹੋਊਗਾ ਕਿ ਮੁਸਲਮਾਨਾਂ ਨੂੰ ਤੰਗ ਕਿਵੇਂ ਕਰਨਾ ਹੈ, ਮੁਸਲਮਾਨ ਕਮਿਊਨਿਟੀਜ਼ ਨੂੰ ਉਜਾੜਨਾ ਕਿਵੇਂ ਹੈ। ਜੇ ਕਿਤੇ ਉਹ ਬਸਤੀ ਦੇ ਵਿੱਚ ਰਹਿੰਦੇ ਨੇ ਉੱਥੇ ਕਿਤੇ ਆਪਣਾ ਜਾ ਕੇ ਝੰਡਾ ਕੱਢਣਾ, ਜੈ ਸ਼੍ਰੀ ਰਾਮ ਲਿਖਣਾ, ਕਿਸੇ ਵੀ ਤਰੀਕੇ ਕੁਝ ਵੀ ਹੋ ਜਾਵੇ, ਆਪਣਾ ਕਹਿਣ ਦਾ ਭਾਵ ਵੀ ਮਨਵਾਉਣਾ ਹੈ ਕਿ ਹਿੰਦੂ ਰਾਸ਼ਟਰ ਬਣ ਜਾ ਰਿਹਾ ਹੈ। ਪਰ ਆਪਾਂ ਚਲੀਏ ਅਗਲੀ ਖਬਰ ਦੇ ਉੱਪਰ। ਥੋੜੇ ਦਿਨ ਪਹਿਲਾਂ ਸ਼ਿਵਰਾਜ ਸਿੰਘ ਚੌਹਾਨ ਹੋਣੀ ਜਦੋਂ ਪੰਜਾਬ ਦੇ ਵਿੱਚ ਮੀਟਿੰਗ ਕਰਨ ਦੇ ਲਈ ਆ ਰਹੇ ਸੀ ਕਿਸਾਨਾਂ ਦੇ ਨਾਲ, ਤਾਂ ਉਦੋਂ ਉਹਨਾਂ ਨੂੰ ਟੁੱਟੀ ਕੁਰਸੀ ਮਿਲ ਗਈ ਜਹਾਜ਼ ਦੇ ਵਿੱਚ, ਤੇ ਅੱਜ ਪੰਜਾਬ ਦੇ ਪ੍ਰਧਾਨ ਸਾਹਿਬ ਨੂੰ ਟੁੱਟੀ ਕੁਰਸੀ ਮਿਲ ਗਈ। ਇਹ ਮਾਮਲਾ ਕੀ ਹੈ? ਕੀ ਕਰੀ ਜਾਂਦੀਆਂ ਨੇ ਕੰਪਨੀਆਂ, ਉਹ ਵੀ ਖਾਸ ਤੌਰ ਤੇ ਸੱਤਾਧਾਰੀ ਧਿਰ ਦੀ ਪਾਰਟੀ ਵਾਲਿਆਂ ਨੂੰ ਕੁਰਸੀ ਟੁੱਟੀ ਦੇਈ ਜਾਂਦੇ ਨੇ। ਉਹ ਵੀ ਇੰਨੇ ਵੱਡੇ ਵੱਡੇ ਬੰਦਿਆਂ ਨੂੰ, ਕੈਬਨਿਟ ਮਿਨਿਸਟਰ ਨੂੰ ਟੁੱਟੀ ਹੋਈ ਕੁਰਸੀ ਮਿਲ ਰਹੀ ਹੈ। ਤੇ ਅੱਜ ਜਿਹੜੇ ਪੰਜਾਬ ਭਾਜਪਾ ਦੇ ਜਿਹੜੇ ਅਧਿਕਸ਼ ਹੈਗੇ ਆ, ਪ੍ਰੈਜ਼ੀਡੈਂਟ ਸਾਹਿਬ ਹੈਗੇ ਸੁਨੀਲ ਜਾਖੜ, ਉਹਨਾਂ ਨੂੰ ਮਿਲੀ ਹੈਗੀ ਆ। ਉਹ ਚੰਡੀਗੜ੍ਹ ਤੋਂ ਦਿੱਲੀ ਦੀ ਜਿਹੜੀ ਫਲਾਈਟ ਸੀਗੀ ਉਹਦੇ 'ਚ ਬੈਠੇ ਸੀਗੇ, ਇੰਡੀਗੋ ਦੀ ਫਲਾਈਟ ਸੀਗੀ। ਤੇ ਉਹਨਾਂ ਨੇ 3-4 ਫੋਟੋਆਂ ਪੋਸਟ ਕੀਤੀਆਂ ਨੇ ਤੇ ਕਿਹਾ ਕਿ ਦੇਖੋ ਆ ਕੀ ਚੱਲ ਰਿਹਾ ਹੈਗਾ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ DGCA ਹੈ ਉਹ ਸੁਨਿਸ਼ਚਿਤ ਕਰੇ ਕਿ ਦੋ ਮੇਨ 에ਅਰਲਾਈਨਸ ਹੈਗੀਆਂ ਉਹਨਾਂ ਦਾ ਜਿਹੜਾ ਰਵੱਈਆ ਤੇ ਜਿਹੜੀ ਉਹਨਾਂ ਦੀ ਸਰਵਿਸਿੰਗ ਹੈਗੀ ਆ ਉਹ ਸੁਰੱਖਿਆ ਦੇ ਮਾਨਦੰਡਾਂ ਨੂੰ ਪੂਰਾ ਕਰੇ। ਤੇ ਅੱਜ ਉਹਨਾਂ ਨੇ ਕਿਹਾ ਵੀ, ਤੇ ਸ਼ਿਵਰਾਜ ਚੌਹਾਨ ਨੇ ਲਿਖਿਆ ਸੀਗਾ ਕਿ ਸੀਟ ਤੇ ਬਹਿਣਾ ਬਹੁਤ ਤਕਲੀਫਦੇਹ ਸੀਗਾ, ਫਿਰ ਵੀ ਉਹਨਾਂ ਨੇ ਸਫ਼ਰ ਕੀਤਾ। ਤੇ ਮੈਨੂੰ ਲੱਗਦਾ ਕਿ ਸੁਨੀਲ ਜਾਖੜ ਹੋਰਾਂ ਨੇ ਵੀ ਅੱਜ ਸਫ਼ਰ ਕੀਤਾ ਹੀ ਹੋਊਗਾ। ਉਦਾਂ ਸੁਨੀਲ ਜਾਖੜ ਸਾਹਿਬ ਲਗਾਤਾਰ ਦਿੱਲੀ ਦੇ ਚੱਕਰ, ਉਹਨਾਂ ਦੇ ਚੱਕਰ ਲੱਗੇ ਹੋਏ ਨੇ। ਕੀ ਚੱਕਰ ਹੈ ਪਤਾ ਨਹੀਂ, ਪਰ ਲੋਕ ਕਹਿ ਰਹੇ ਨੇ ਕਿ ਸ਼ਾਇਦ ਪੰਜਾਬ 'ਚ ਬੀਜੇਪੀ ਆਪਣਾ ਅਲੱਗ ਤੋਂ ਕੋਈ ਅੱਡ ਪਲਾਨ ਲੈ ਕੇ ਆ ਰਹੀ ਹੈ। ਸ਼ਾਇਦ ਇਹ ਵੀ ਗੱਲ ਸੁਣਨ ਚ ਆ ਰਹੀ ਹੈ ਕਿ ਪੰਜਾਬ 'ਚ ਕਿਸੇ ਸਿੱਖ ਫੇਸ ਨੂੰ ਬੀਜੇਪੀ ਆਪਣਾ ਪ੍ਰੈਜ਼ੀਡੈਂਟ ਲਾਵੇ। ਸੁਨੀਲ ਜਾਖੜ ਨੂੰ ਉਹਨਾਂ ਦੇ ਪੋਸਟ ਤੋਂ ਹਟਾਉਣ ਦੀ ਗੱਲਾਂ ਵੀ ਬਹੁਤ ਵਾਰ ਸੁਣਨ ਚ ਆ ਰਹੀਆਂ ਨੇ। ਇਸ ਕਰਕੇ ਸ਼ਾਇਦ ਉਹਨਾਂ ਦੇ ਦਿੱਲੀ ਚੱਕਰ ਲੱਗ ਰਹੇ ਹੋਣੇ। ਸੁਨੀਲ ਜਾਖੜ ਸਾਹਿਬ ਤਾਂ ਆਪ ਹੀ ਹਟਣਾ ਚਾਹੁੰਦੇ ਸੀ, ਉਹ ਤਾਂ ਉਹਨਾਂ ਨੇ ਤਾਂ ਗੇੜੇ ਮਾਰੇ ਵੀ ਨੇ। ਉਹਨਾਂ ਨੇ ਤਾਂ ਸ਼ਰੇਆਮ ਇਹਨਾਂ ਨੂੰ ਕੁਝ ਕਿਹਾ ਵੀ ਹੈ ਵੀ ਪੰਜਾਬ ਦੇ ਲੋਕ ਤੁਹਾਨੂੰ ਸਿਰਫ ਪਸੰਦ ਹੀ ਨਹੀਂ, ਉਹ ਤਾਂ ਤੁਹਾਨੂੰ ਨਫ਼ਰਤ ਕਰਦੇ ਨੇ। ਤੁਸੀਂ ਇਸ ਚੀਜ਼ ਦਾ ਹੱਲ ਲੱਭੋ, ਉੱਥੇ ਚੰਗੇ ਕੰਮ ਕਰੋ। ਇਹੋ ਜਿਹੀਆਂ ਗੱਲਾਂ ਬਹੁਤ ਸਾਰੀਆਂ ਹੋਈਆਂ ਸੀ, ਪਰ ਮੈਨੂੰ ਲੱਗਦਾ ਇਹਨਾਂ ਨੇ ਹੁਣ ਹੱਥ ਧੋ ਕੇ ਕਿਉਂ ਪੈ ਗਏ ਨੇ ਇਹ ਸਾਰੀਆਂ ਦੀਆਂ ਸਾਰੀਆਂ 에ਅਰਲਾਈਨਸ ਕੰਪਨੀਆਂ ਨੂੰ। ਇੱਧਰ ਵੀ ਕੋਈ ਝੋਲ ਲੱਗਦਾ ਮੈਨੂੰ, ਐਵੇਂ ਨਹੀਂ ਇੱਕ ਜੱਕਦਮ ਦੋ ਮੁੱਖ ਬੰਦਿਆਂ ਦੇ ਬੈਠਣ ਵਾਲੀਆਂ ਕੁਰਸੀ ਦੀਆਂ ਸੀਟਾਂ ਟੁੱਟ ਸਕਦੀਆਂ, ਤੇ ਉਹ ਵੀ ਨਾਲ ਪੋਸਟ ਕਰਕੇ ਦੱਸਣ, ਕਿਉਂਕਿ ਇਹ ਤਾਂ ਇੱਕ ਦਿਨ ਚ 2-2 3-3 ਫਲਾਈਟਾਂ ਬਦਲਦੇ ਨੇ। ਹਾਂ ਸਹੀ ਗੱਲ ਹੈ, ਚੈੱਕ ਕਰਨਾ ਪਊਗਾ ਕਿ ਕਦੇ ਨਰਿੰਦਰ ਮੋਦੀ ਸਾਹਿਬ ਦੇ ਦੋਸਤ ਅਡਾਨੀ ਹੋਰੀ ਕੋਈ ਪਲਾਨ ਤਾਂ ਨਹੀਂ ਕਰ ਰਹੇ 에ਅਰਲਾਈਨ ਕੰਪਨੀਆਂ ਦੇ ਵਿੱਚ ਨਿਵੇਸ਼ ਕਰਨ ਦਾ। ਜੀ ਲੱਗ ਰਿਹਾ ਹੈ ਕਿ ਇੱਕ ਹੋਰ ਚੀਜ਼ ਹੈ ਹੁਣ ਐਕਵਾਇਰ ਹੋਣ ਵਾਲੀ ਹੈ, ਘੇਰੇ 'ਚ ਆ ਜਾਊਗੀ। ਪਰ ਆਪਾਂ ਚੱਲਦੇ ਹਾਂ ਅੱਗੇ, ਗੱਲ ਕਰਦੇ ਹਾਂ ਕਿਸਾਨਾਂ ਦੀ। ਕਿਸਾਨਾਂ ਦੇ ਨਾਲ ਦੂਸਰੀ ਮੀਟਿੰਗ ਵੀ ਹੋ ਹਟੀ ਹੈ ਇੱਥੋਂ, ਜਦੋਂ ਤੋਂ ਜਮੂਦ ਟੁੱਟਿਆ ਮੀਟਿੰਗਾਂ ਵਾਲਾ। ਉਸ ਤੋਂ ਬਾਅਦ ਹੁਣ ਕਿਸਾਨਾਂ ਨੇ ਆਖਿਆ ਸੀ ਕਿ ਅਸੀਂ 25 ਨੂੰ, ਜਾਂ ਫਿਰ ਸ਼ਾਇਦ ਮੈਨੂੰ ਤਰੀਕ ਨਹੀਂ ਰੀਕਾਲ ਕਰ ਪਾ ਰਿਹਾ, ਉਹਨਾਂ ਨੇ ਕਿਹਾ ਸੀ ਕਿ ਅਸੀਂ ਦਿੱਲੀ ਵੱਲ ਕੂਚ ਕਰਨੀ ਹੈ। ਹੁਣ ਉਹਨੂੰ ਤਾਂ ਇਹਨਾਂ ਨੇ ਟਾਲਤਾ, ਪਰ ਮੀਟਿੰਗਾਂ ਦੇ ਵਿੱਚ ਗੱਲ ਜਿਹੜੀ ਚੱਲ ਰਹੀ ਸੀ ਹੁਣ ਕਿੱਥੇ ਕਿ ਗੱਲ ਖੜੀ ਜਾਪ ਰਹੀ ਹੈ, ਜਾਂ ਕੀ ਲੱਗਦਾ ਹੈ ਅੰਦੋਲਨ ਦਾ ਚਿਹਰਾ ਮੋਹਰਾ ਹੁਣ? ਹਾਂ, ਇਹਨਾਂ ਨੇ 25 ਮਾਰਚ ਤੱਕ ਦੀ ਮੋਹਲਤ ਸਰਕਾਰ ਨੂੰ ਦਿੱਤੀ ਹੈ। 25 ਫਰਵਰੀ ਨੂੰ ਇਹ ਮਾਰਚ ਹੋਣਾ ਸੀਗਾ, ਦਿੱਲੀ ਵੱਲ ਕੂਚ ਹੋਣਾ ਸੀਗਾ, ਤੇ ਉਹ ਟਾਲਤਾ। ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਆਪ ਜੀ ਨੂੰ ਤੁਸੀਂ ਯਾਦ ਕਰੋ ਕਿ ਆਪਾਂ 2 ਦਿਨ ਪਹਿਲਾਂ ਵੀ ਬੁਲੇਟਿਨ 'ਚ ਗੱਲ ਕਰ ਰਹੇ ਸੀ। ਮੈਨੂੰ ਲੱਗ ਰਿਹਾ ਸੀਗਾ ਕਿ ਇਹ ਸਫਲ ਨਹੀਂ ਹੋਣਾ ਸੀਗਾ। ਉਹ 101 ਕਿਸਾਨ ਉੱਥੇ ਜਾਂਦੇ, ਉਹਨਾਂ ਨੂੰ ਉਹ ਵਾਪਸ ਉੱਥੇ ਅਥਰੂ ਗੈਸ ਦੇ ਗੋਲੇ ਛੱਡ ਦਿੰਦੇ, ਇਹ ਵਾਪਸ ਆ ਜਾਂਦੇ। ਤੇ ਇਸ ਖੇਡ ਨੂੰ ਮਤਲਬ ਸਾਡੇ ਵਰਗੇ ਪੱਤਰਕਾਰਾਂ ਨੇ ਕ੍ਰਿਟੀਸਾਈਜ਼ ਵੀ ਕੀਤਾ। ਅਸੀਂ ਆਪਣੀ ਗੱਲ ਵੀ ਪਹੁੰਚਾਈ ਤੇ ਕਿਹਾ ਕਿ ਭਾਈ ਤੁਸੀਂ ਜੇ ਕੋਈ ਚੱਜ ਦੀ ਕਾਲ ਦਿਓ
ਤੇ ਉਹਨੂੰ ਭਗਾਓ, ਨਹੀਂ ਜੀ ਤਾਂ ਤੁਹਾਡੇ ਅੰਦੋਲਨ ਦਾ ਵਜ਼ਨ ਘੱਟ ਹੋ ਰਿਹਾ ਹੈਗਾ। ਜੀ ਜੀ ਜਿਹੜੀ ਗੱਲ ਹੈਗੀ ਆ, ਉਹ ਕਹਿ ਰਹੇ ਨੇ ਕਿ ਸਾਡੀ ਤਾਂ ਡਾਟਾ ਵੈਰੀਫਿਕੇਸ਼ਨ ਤੇ ਅਟਕੀ ਹੋਈ ਹੈ। ਸਰਕਾਰ ਕੋਈ ਡਾਟਾ ਬੋਲ ਰਹੀ ਸੀ, ਇਹ ਕੋਈ ਹੋਰ ਡਾਟਾ ਬੋਲ ਰਹੇ ਸੀਗੇ। ਇਹਨਾਂ ਨੇ ਕਿਹਾ, ਡੱਲੇਵਾਲ ਸਾਹਿਬ ਉਹਨਾਂ ਨੇ ਕਿਹਾ ਕਿ ਮੀਟਿੰਗ ਦੇ ਵਿੱਚ ਕਿ 30,000 ਕਰੋੜ ਰੁਪਏ ਨਾਲ ਐਮਐਸਪੀ ਗਰੰਟੀ ਕਾਨੂੰਨ ਲਾਗੂ ਕੀਤਾ ਜਾ ਸਕਦਾ ਹੈਗਾ। ਉਹ ਕਿੰਨੀ ਕੁ ਸੱਚ ਹੈ, ਉਹ ਇਹ ਆਪਾਂ ਨੂੰ ਮਤਲਬ ਆਪਾਂ ਨੂੰ ਵੀ ਨਹੀਂ ਪਤਾ। ਇਹਦੇ ਤੇ ਤਾਂ ਜਿਹੜੇ ਐਕਸਪਰਟ ਹੈਗੇ ਉਹਨਾਂ ਨਾਲ ਗੱਲ ਕਰਨੀ ਪਊਗੀ ਤੇ ਮਾੜੇ ਮੋਟੇ ਡਾਟਾ ਖੰਗਾਲਣੇ ਪੈਣਗੇ। ਤੇ ਅਗਲਿਆਂ ਨੇ ਵੀ, ਕੇਂਦਰ ਸਰਕਾਰ ਨੇ ਵੀ ਕਿਹਾ ਕਿ ਠੀਕ ਹੈ, ਅਸੀਂ ਅਗਲੀ ਮੀਟਿੰਗ ਨੂੰ ਦੱਸਾਂਗੇ। 19 ਮਾਰਚ ਤੱਕ ਅਸੀਂ ਜਿੰਨੇ ਵੀ ਡਾਟਾ ਹੈਗੇ, ਰਿਪੋਰਟਾਂ ਹੈਗੀਆਂ, ਉਹ ਲੈ ਲੈਂਦੇ ਆ। ਫਿਰ 19 ਮਾਰਚ ਨੂੰ ਇਸ ਚੀਜ਼ ਤੇ ਗੱਲ ਕਰਾਂਗੇ। ਤੇ 6 ਮੀਟਿੰਗਾਂ ਹੋ ਚੁੱਕੀਆਂ ਨੇ, 7ਵੀਂ ਮੀਟਿੰਗ ਜਿਹੜੀ ਹੈਗੀ ਆ 19 ਮਾਰਚ ਨੂੰ ਹੋਣ ਜਾ ਰਹੀ ਹੈਗੀ ਆ। ਤੇ ਇਹ ਮੋਟਾ ਹੈਗਾ। ਬਾਕੀ ਜਿਹੜਾ ਧਿਆਨ ਹੈਗਾ ਪੰਜਾਬ 'ਚ ਹੁਣ, ਜਿਹੜਾ ਲੈਂਡ ਐਕੁਇਜੀਸ਼ਨ ਹੋ ਰਹੀਆਂ ਨੇ, ਉਹਨਾਂ ਵੱਲ ਵੀ ਜਾਊਗਾ ਆਪ ਜੀ ਉਹਨਾਂ ਦਾ। ਭਾਰਤਮਾਲਾ ਦੇ ਜਿਹੜੇ ਪ੍ਰੋਜੈਕਟ ਹੈਗੇ ਆ, ਉਹਨਾਂ ਦੀ ਬਹੁਤ ਸਾਰੀ ਥਾਵਾਂ ਤੇ ਪ੍ਰੋਟੈਸਟ ਚੱਲ ਰਹੇ ਨੇ। ਤੇ ਤੁਹਾਨੂੰ ਕਿਸਾਨ ਉਹਨਾਂ ਮੋਰਚਿਆਂ ਤੇ ਜ਼ਿਆਦਾ ਐਕਟਿਵ ਦਿਖਣਗੇ ਪੰਜਾਬ ਦੇ, ਤੇ ਉੱਥੇ ਤੁਹਾਨੂੰ ਹਲਚਲ ਬਹੁਤ ਦੇਖਣ ਨੂੰ ਮਿਲੂਗੀ। ਜੀ, ਸੋ ਅਗਲੀ ਖਬਰ 'ਚ ਚਲੀਏ ਤਾਂ ਅੱਜ ਸੀ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਸੈਸ਼ਨ। ਮੈਨੂੰ ਤਾਂ ਲੱਗਦਾ ਜੇਕਰ ਇਹ 6 ਮਹੀਨਿਆਂ ਵਾਲਾ ਕਾਨੂੰਨ ਨਾ ਹੁੰਦਾ ਕਿ 6 ਮਹੀਨਿਆਂ 'ਚ ਜ਼ਰੂਰ ਬੁਲਾਉਣੀ ਹੈ, ਤਾਂ ਇਹਨਾਂ ਨੇ ਬਸ ਬਜਟ ਹੀ ਪੇਸ਼ ਕਰਿਆ ਕਰਨਾ ਸੀ, ਉਸ ਤੋਂ ਬਾਅਦ ਛੁੱਟੀਆਂ ਚੱਲਣੀਆਂ ਸੀ। ਵੈਸੇ ਐਮਐਲਏ ਦਾ ਜਿਹੜਾ ਕੰਮ ਹੁੰਦਾ ਹੈ ਉਹ ਵਿਧਾਨ ਸਭਾ 'ਚ ਹੀ ਹੁੰਦਾ ਹੈ, ਉਹਨੇ ਗਲੀਆਂ ਨਾਲੀਆਂ ਆਪ ਨਹੀਂ ਜਾ ਕੇ ਬਣਵਾਉਣੀਆਂ ਹੁੰਦੀਆਂ। ਇਹ ਵੀ ਬਹੁਤ ਲੋਕਾਂ ਨੂੰ ਵਹਿਮ ਹੈ ਕਿ ਸ਼ਾਇਦ ਅਸੀਂ ਗਲੀਆਂ ਨਾਲੀਆਂ ਬਣਵਾਉਂਦੇ ਫਿਰਾਂਗੇ ਜਾਂ ਤੁਰੇ ਫਿਰਾਂਗੇ ਗਲੀਆਂ ਦੇ ਵਿੱਚ, ਇਹ ਸਾਡਾ ਐਮਐਲਏ ਸ਼ਿਪ ਦਾ ਕੰਮ ਹੈ। ਵਿਧਾਨ ਸਭਾ ਇਸੇ ਲਈ ਹੁੰਦੀ ਹੈ ਕਿ ਉੱਥੇ ਬੋਲ ਕੇ, ਉੱਥੇ ਖੜ ਕੇ ਜਿਹੜੀ ਇਹ ਗੱਲ ਕਰਨਗੇ, ਇਹਨਾਂ ਤੇ ਕੋਈ ਉਂਗਲ ਨਹੀਂ ਚੱਕ ਸਕਦਾ, ਮਾਣਹਾਨੀ ਦਾ ਦਾਵਾ ਵੀ ਨਹੀਂ ਪੇਸ਼ ਕੀਤਾ ਜਾ ਸਕਦਾ। ਸ਼ਾਇਦ ਬਹੁਤ ਤਕੜੇ ਕਾਨੂੰਨ ਨੇ, ਪਰ ਵਿਧਾਨ ਸਭਾ ਦੇ ਸੈਸ਼ਨ ਬਹੁਤ ਘੱਟ ਹੁੰਦੇ ਨੇ। ਇਹ ਤਾਂ ਸੀ ਮੇਰੀ ਆਪਣੀ ਨਿੱਜੀ ਰਾਏ। ਪਰ ਅੱਗੇ ਚੱਲੀਏ ਤਾਂ ਗੱਲ ਕਰ ਲੈਂਦੇ ਆ ਖਬਰ ਦੀ। ਅੱਜ ਵਿਧਾਨ ਸਭਾ ਦਾ ਸੀ ਸੈਸ਼ਨ ਤੇ ਅਮਨ ਅਰੋੜਾ ਹੁਣੀ ਵੀ ਅਫਸਰਾਂ ਨੂੰ ਨਸੀਹਤ ਦੇ ਰਹੇ ਸੀ। ਤੇ ਕਿਹੋ ਜਿਹਾ ਰਿਹਾ ਅੱਜ ਦਾ ਸੈਸ਼ਨ? ਮੈਂ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਦੀ ਗੱਲ ਨਾਲ ਸ਼ੁਰੂ ਕਰਾਂਗਾ। ਉਹਨਾਂ ਨੇ ਵੀ ਜੀ ਅਜੇ ਜਿਵੇਂ ਤੁਹਾਡਾ ਆਬਜੈਕਸ਼ਨ ਹੈਗਾ, ਮੇਰਾ ਵੀ ਇੱਕ ਆਬਜੈਕਸ਼ਨ ਹੈਗਾ। ਉਹਨਾਂ ਨੇ ਵੀ ਇਹੀ ਗੱਲ ਕਹੀ ਕਿ 75 ਇਅਰਸ 75 ਸਾਲਾਂ 'ਚ ਇਹ ਪਹਿਲੀ ਵਾਰ ਹੋ ਰਿਹਾ ਕਿ ਇਸ ਵਾਰ ਪੰਜਾਬ 'ਚ ਵਿੰਟਰ ਸੈਸ਼ਨ ਹੀ ਨਹੀਂ ਹੋਇਆ, ਜਿਹੜਾ ਕਿ ਇੱਕ ਬਹੁਤ ਜੀ ਜ਼ਰੂਰੀ ਚੀਜ਼ ਸੀਗੀ। ਵਿੰਟਰ ਸੈਸ਼ਨ ਹੋਣਾ ਚਾਹੀਦਾ ਸੀਗਾ, ਉਹ ਨਹੀਂ ਹੋਇਆ। ਤੇ ਇਹ ਸਿਰਫ ਕੰਮ ਚਲਾਉਣ ਵਾਸਤੇ, ਜੇ 6 ਮਹੀਨਿਆਂ ਤੁਸੀਂ ਜਿਹੜੀ ਗੱਲ ਕਹੀ, ਜੇ 6 ਮਹੀਨਿਆਂ ਵਾਲਾ ਰੂਲ ਨਹੀਂ ਹੁੰਦਾ ਤਾਂ ਇਹ ਸੈਸ਼ਨ ਵੀ ਮੈਨੂੰ ਲੱਗਦਾ ਕਿ ਨਹੀਂ ਹੋਣਾ ਸੀਗਾ। ਤੇ ਇਹ ਕੰਮ ਚਲਾਉਣ ਵਾਸਤੇ ਬੁਲਾਇਆ ਸੀਗਾ। ਤੇ ਇਹਦੇ 'ਚ ਵੀ ਆਪਾਂ ਨੂੰ ਜਿਹੜਾ ਲੀਡਰ ਆਫ ਆਪੋਜੀਸ਼ਨ ਹੈਗੇ, ਉਹਨਾਂ ਕਈ ਸਾਰੀਆਂ ਗੱਲਾਂ ਕੀਆਂ। ਉਹਨਾਂ ਨੇ ਇਹ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਿਕਿਉਰਿਟੀ ਦੀ ਗੱਲ ਛੇੜੀ ਕਿ ਇੱਥੇ ਲੋਕ ਸੇਫ ਨਹੀਂ ਹੈਗੇ, ਲੋਕਾਂ ਦੀ ਜਿਹੜੀ ਜ਼ਿੰਦਗੀ ਹੈਗੀ ਆ ਉਹ ਮਹਿਫੂਜ਼ ਨਹੀਂ ਹੈਗੀ ਆ। ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨਹੀਂ ਚਲਾ ਰਹੇ, ਬਲਕਿ ਜਿਹੜੇ ਗੈਂਗਸਟਰ ਹੈਗੇ ਆ ਉਹ ਸਰਕਾਰ ਚਲਾ ਰਹੇ ਨੇ। ਗੈਂਗਸਟਰ, ਫਿਰੌਤੀ, ਗੁੰਡਾਗਰਦੀ, ਅਵੈਧ ਮਾਈਨਿੰਗ, ਇਹ ਸਾਰੀਆਂ ਚੀਜ਼ਾਂ ਤੇ ਉਹਨਾਂ ਨੇ ਸਰਕਾਰ ਨੂੰ ਘੇਰਿਆ। ਇਸ ਤੋਂ ਇਲਾਵਾ ਉਹਨਾਂ ਨੇ ਜਿਹੜਾ ਉਹਨਾਂ ਦਾ ਜਿਸ ਹਿਸਾਬ ਨਾਲ ਅੰਦਾਜ਼ ਹੈਗਾ ਸਟਾਇਰ ਵਾਲਾ, ਉਸ 'ਚ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਤਾਂ 20 ਮਹੀਨਿਆਂ ਬਾਅਦ ਪਤਾ ਲੱਗਿਆ ਕਿ ਇੱਕ ਜਿਹੜਾ ਡਿਪਾਰਟਮੈਂਟ ਜਿਹਦਾ ਮੰਤਰੀ ਬਣਾਇਆ ਹੋਇਆ, ਉਹ ਡਿਪਾਰਟਮੈਂਟ ਹੋਂਦ 'ਚ ਹੀ ਨਹੀਂ ਹੈ, ਉਹ ਮੌਜੂਦ ਹੀ ਨਹੀਂ ਹੈ। ਤੇ ਇਸ ਤੋਂ ਇਲਾਵਾ ਉਹਨਾਂ ਨੇ ਉਹ ਇੱਕ ਹੋਰ ਗੱਲ ਫੜੀ ਜਿਹੜੀ ਕਿ ਬਹੁਤ ਜ਼ਰੂਰੀ ਸੀਗੀ। ਉਹਨਾਂ ਨੇ ਇੱਕ ਗੱਲ ਕਹੀ ਕਿ ਜਿਹੜੇ ਸਸੋਦੀਆ ਸਾਹਿਬ ਹੈਗੇ ਆ, ਸਤਿੰਦਰ ਜੈਨ ਹੈਗੇ ਆ, ਵਿਭਵ ਕੁਮਾਰ, ਉਹ ਪੰਜਾਬ 'ਚ ਕਿਉਂ ਤੁਰੇ ਫਿਰ ਰਹੇ ਨੇ? ਇਹ ਦਿੱਲੀ ਵਾਲੇ ਆ ਕੇ ਪੰਜਾਬ 'ਚ ਕਬਜ਼ਾ ਕਰਨਾ ਚਾਹੁੰਦੇ ਨੇ। ਇਹ ਕਿਹੜੀ ਇਹਨਾਂ ਦੀ ਕੀ ਹੈਸੀਅਤ ਹੈ, ਕੀ ਪੋਜੀਸ਼ਨ ਹੈ ਕਿ ਇਹ ਸਕੂਲਾਂ 'ਚ ਜਾ ਰਹੇ ਨੇ, ਫਿਰ ਰਹੇ ਨੇ ਪੰਜਾਬ 'ਚ? ਇਹ ਗੱਲ ਕਹੀ। ਤੇ ਇਸ ਤੋਂ ਇਲਾਵਾ ਲਾਰੈਂਸ ਦੇ ਇੰਟਰਵਿਊ ਬਾਰੇ ਵੀ ਗੱਲ ਹੋਈ ਕਿ ਲਾਰੈਂਸ ਦਾ ਇੰਟਰਵਿਊ ਬਾਜਵਾ ਨੇ ਹੀ ਚੱਕੀ ਕਿ ਲਾਰੈਂਸ ਦੇ ਇੰਟਰਵਿਊ ਵਾਲੇ ਮਾਮਲੇ 'ਚ ਹਜੇ ਤੱਕ ਕੀ ਕਾਰਵਾਈ ਕੀਤੀ ਗਈ ਹੈਗੀ ਆ? ਤੁਸੀਂ ਜਿਹੜਾ ਡੀਐਸਪੀ ਸੀਗਾ ਉਹਨੂੰ ਭਜਾਤਾ, ਉਹਦੇ ਤੇ ਤੁਸੀਂ ਕੁਝ ਕਰ ਹੀ ਨਹੀਂ ਰਹੇ। ਅਮਰੂਦ ਸਕੈਮ ਵਾਲੀ ਗੱਲ ਆਈ, ਪੀਐਸਆਈ ਸੀ ਦਾ ਜਿਹੜਾ ਪਲਾਂਟ ਵਾਲਾ ਸਕੈਮ ਸੀਗਾ ਉਹਦੀ ਗੱਲ ਆਈ। ਇਹ 4-5 ਚੀਜ਼ਾਂ ਸੀਗੀਆਂ। ਤੇ ਅੱਜ ਪ੍ਰਗਟ ਸਿੰਘ ਨੇ, ਜਿਹੜਾ ਆਪਾਂ ਤਮਿਲਨਾਡੂ ਵਾਲੀ ਗੱਲ ਕਰ ਰਹੇ ਸੀ ਕਿ ਉੱਥੇ ਨਿਊ ਐਜੂਕੇਸ਼ਨ ਪਾਲਿਸੀ ਨੂੰ ਠੀਕ ਠਾਕ ਉਹਦੇ ਖਿਲਾਫ ਬੋਲਿਆ ਜਾ ਰਿਹਾ ਹੈਗਾ, ਅੱਜ ਪ੍ਰਗਟ ਸਿੰਘ ਨੇ ਵੀ ਉਹ ਗੱਲ ਕਹੀ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਇਹ ਲਾਗੂ ਨਾ ਕੀਤੀ ਜਾਵੇ ਤੇ ਇਹਨੂੰ ਰੱਦ ਕੀਤਾ ਜਾਵੇ। ਇਹ ਗੱਲ ਅੱਜ ਪ੍ਰਗਟ ਸਿੰਘ ਨੇ ਕਹੀ ਹੈ। ਤੇ ਇਸ ਤੋਂ ਇਲਾਵਾ ਰਾਵੀ ਵੈਸਟ ਟ੍ਰਿਬਿਊਨਲ ਵੀ ਉਹਨਾਂ ਨੇ ਚੱਕਿਆ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਈਪੇਰੀਅਨ ਲਾਅ ਉਹ ਲਾਗੂ ਹੁੰਦਾਗਾ। ਜੇ ਤੁਸੀਂ ਇਹ ਰਾਵੀ ਵੈਸਟ ਟ੍ਰਿਬਿਊਨਲ ਬਣਾਉਂਦੇ ਹੈਗੇ ਹੋ ਤੇ ਇਹਦੇ 'ਚ ਤੁਹਾਡਾ ਕੋਰਟ 'ਚ ਜਿਹੜਾ ਪੱਖ ਹੈਗਾ
ਉਹ ਪੰਜਾਬ ਦਾ ਪੱਖ ਹੈਗਾ ਉਹ ਕਮਜ਼ੋਰ ਪਊਗਾ। ਇਹ ਗੱਲ ਇੱਕ ਤਾਂ ਉਹਨਾਂ ਨੇ ਇਹ ਕਹੀ। ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਉਹ 6 ਸੂਬਿਆਂ 'ਚ ਰੱਦ ਕੀਤੀ ਗਈ ਹੈਗੀ ਆ, ਤੁਸੀਂ ਪੰਜਾਬ 'ਚ ਵੀ ਰੱਦ ਕਰੋ। ਜਿਹੜੀ ਆਪਾਂ 2-3 ਦਿਨ ਤੋਂ ਆਪਾਂ ਵੀ ਗੱਲ ਕਰ ਰਹੇ ਹਾਂ, ਮੈਨੂੰ ਵੀ ਲੱਗਦਾ ਕਿ ਪੰਜਾਬ 'ਚ ਨਿਊ ਐਜੂਕੇਸ਼ਨ ਪਾਲਿਸੀ ਨੂੰ ਰੱਦ ਕੀਤਾ ਜਾਣਾ ਚਾਹੀਦਾ। ਪੰਜਾਬ 'ਚ ਜਦੋਂ ਕੋਈ ਬੋਲੀ ਨਹੀਂ ਜਾਂਦੀ, ਉਹਦਾ ਕੋਈ ਰੈਲੀਵੈਂਸ ਹੀ ਨਹੀਂ, ਉਹਨੂੰ ਕਿਉਂ ਤੁਸੀਂ ਪਾਠ్యਕ੍ਰਮਾਂ 'ਚ ਪੜਾਓਗੇ ਜਾਂ ਫਿਰ ਕਿਉਂ ਉਹਨੂੰ ਲੱਦੀ ਫਿਰੋਗੇ? ਤੇ 3 ਬੋਲੀਆਂ ਨੇ ਟ੍ਰਾਈਐਂਗਲ, ਜਿਹੜੇ ਟ੍ਰਾਈ ਲੈਂਗੁਏਜ ਫਾਰਮੂਲਾ ਲੈ ਕੇ ਆ ਰਹੇ ਨੇ, ਸੰਸਕ੍ਰਿਤ ਤੱਕ ਪੜਾਉਣ ਜਾਣਗੇ। ਸੰਸਕ੍ਰਿਤ ਦਾ ਕੱਖਾ ਜਾਣਦੇ ਹੋ ਗੁਰਪ੍ਰੀਤ ਜੀ? ਤੁਸੀਂ ਤਾਂ ਪੱਤਰਕਾਰ ਹੋ, ਪੜ੍ਹੇ ਲਿਖੇ ਹੋ, ਮੈਂ ਤੁਹਾਨੂੰ ਵੀ ਪੁੱਛ ਲੈਂਦਾ, ਸੰਸਕ੍ਰਿਤ ਦਾ ਨਹੀਂ ਕੱਖਾ ਜਾਣਦੇ ਹੋ? ਹਿੰਦੀ ਜੀ ਤੁਸੀਂ ਜੀ ਜਦੋਂ ਨਹੀਂ ਬੋਲਦੇ ਹੋ ਸਾਨੂੰ ਸਾਨੂੰ ਬਹੁਤ ਹਾਸਾ ਆਉਂਦਾ ਹੈ। ਹਿੰਦੀ ਵੀ ਜੀ ਤੁਹਾਡੇ ਤੋਂ ਨਹੀਂ ਬੋਲੀ ਜਾਂਦੀ। ਸੰਸਕ੍ਰਿਤ ਹਮ, ਦਾ ਕੀ ਲੈਣਾ ਦੇਣਾ, ਹਿੰਦੀ ਦਾ ਕੀ ਲੈਣਾ ਦੇਣਾ? ਪਰ ਉਹਨਾਂ ਨੂੰ ਹਮ, ਜ਼ਬਰਦਸਤੀ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹ ਸਟੂਡੈਂਟਾਂ ਨੂੰ ਪੜ੍ਹਾਉਣ ਦੀ ਗੱਲ ਕਰ ਰਹੀ ਹੈ। ਇਹ ਜੀ ਦਿੱਕਤ ਮੈਨੂੰ ਲੱਗਦਾ ਕਿ ਹੋਰ ਵੀ ਚੀਜ਼ਾਂ ਨੇ, ਉਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲਾ ਪੀਪੀਪੀ ਮਾਡਲ ਵੀ ਹੈਗਾ। ਜਿਹੜੀ ਯੂਨੀਵਰਸਿਟੀਆਂ ਹੈਗੀਆਂ ਉਹਨਾਂ ਨੂੰ, ਜਿਹੜੀ ਸਰਕਾਰੀ ਯੂਨੀਵਰਸਿਟੀਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪ੍ਰਾਈਵੇਟਾਈਜੇਸ਼ਨ ਵੱਲ ਧਕੇਲਣ ਦਾ ਵੀ ਉਹਨਾਂ ਦਾ ਪੂਰਾ ਇਰਾਦਾ ਹੈਗਾ। ਤੇ ਜੀ ਵੋਕੇਸ਼ਨਲ ਐਜੂਕੇਸ਼ਨ ਦੇ ਨਾਂ ਤੇ ਜਿਹੜੀ ਇਤਿਹਾਸ ਦੀ ਪੜ੍ਹਾਈ ਹੈ ਜਾਂ ਫਿਰ ਸਮਾਜ ਸ਼ਾਸਤਰ ਦੀ ਜਿਹੜੀ ਪੜ੍ਹਾਈ ਹੈ, ਰਾਜਨੀਤੀ ਦੀ ਜਿਹੜੀ ਪੜ੍ਹਾਈ ਹੈ, ਉਹਨੂੰ ਪਿੱਛੇ ਧਕੇਲਣ ਦਾ ਰਾਹ ਪੂਰਾ ਖੋਲ ਰਹੀ ਹੈ। ਮਤਲਬ ਦੇਖੋ, ਜਿਹੜੀ ਯੂਨੀਵਰਸਿਟੀਆਂ ਨੇ ਉਹ ਮਨੁੱਖ ਨੂੰ ਮਨੁੱਖ ਬਣਾਉਂਦੀਆਂ ਨੇ। ਦੇ ਮੇਕ ਹਿਊਮਨ ਬੀਇੰਗਸ, ਨੋਟ ਹਿਊਮਨ ਮਸ਼ੀਨਸ। ਤੇ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਹੈ ਉਹ ਤਾਂ ਕਿਤੇ ਨਾ ਕਿਤੇ ਹਿਊਮਨ ਬੀਇੰਗਸ ਨੂੰ ਹਿਊਮਨ ਮਸ਼ੀਨ ਬਣਾਉਣ ਵਾਲੀ ਪਾਲਿਸੀ ਹੈ। ਵੋਕੇਸ਼ਨਲ ਜੀ ਐਜੂਕੇਸ਼ਨ, ਪੀਪੀਪੀ ਮਾਡਲ, ਫਿਰ ਟ੍ਰਾਈ ਲੈਂਗੁਏਜ ਫਾਰਮੂਲਾ, ਇਹ ਕਈ ਸਾਰੀਆਂ ਚੀਜ਼ਾਂ ਨੇ ਜਿਹੜੀ ਖਾਸੀ ਦਿੱਕਤ ਵਾਲੀਆਂ ਹੈਗੀਆਂ। 6 ਸੂਬੇ ਆਲਰੇਡੀ ਇਹਨੂੰ ਰਿਜੈਕਟ ਕਰ ਚੁੱਕੇ ਨੇ। ਮੈਨੂੰ ਲੱਗਦਾ ਕਿ ਪੰਜਾਬ ਨੂੰ ਰਿਜੈਕਟ ਕਰਨੀ ਚਾਹੀਦੀ। ਪ੍ਰਗਟ ਸਿੰਘ ਨੇ ਬਹੁਤ ਜੀ ਜ਼ਰੂਰੀ ਮੁੱਦਾ ਚੱਕਿਆ। ਜੀ ਸੋ ਇਹ ਤਾਂ ਹੈ, ਜੋ ਉਧਰੋਂ ਯੂਜੀਸੀ ਨੇ ਵੀ ਕੁਝ ਨਵੇਂ ਲਾਜ਼ ਕੀਤੇ ਸੀ, ਸ਼ਾਇਦ ਕੁਝ ਗੱਲਾਂ ਕਹੀਆਂ ਸੀ, ਉਹ ਵੀ ਅਪਲਾਈ ਹੋਣੀਆਂ ਸੀ, ਤੇ ਉਹਦੇ ਵਿੱਚ ਵੀ ਬਹੁਤ ਸਾਰੇ ਝੋਲ ਨੇ ਜਿਹੜੇ ਕਿ ਨੁਕਸਾਨ ਕਰਨਗੇ ਪੰਜਾਬ ਦੇ ਜਾਂ ਫਿਰ ਆਲ ਓਵਰ ਜਿਹੜੀਆਂ ਇੰਡੀਆ ਦੀਆਂ ਅਲੱਗ-ਅਲੱਗ ਕਾਲਜ ਯੂਨੀਵਰਸਿਟੀਜ਼ ਨੇ ਉਹਨੂੰ ਬਹੁਤ ਪ੍ਰਭਾਵਿਤ ਕਰਨਗੇ, ਖਾਸ ਤੌਰ ਤੇ ਐਜੂਕੇਸ਼ਨ ਦੇ ਢਾਂਚੇ ਨੂੰ। ਸੋ ਆਪਾਂ ਚੱਲੀਏ ਜੀ ਅਗਲੀ ਖਬਰ ਦੇ ਉੱਪਰ। ਇੱਕ ਹਰਿਆਣੇ ਦੇ ਏਜੰਟ ਦੇ ਉੱਪਰ ਮਾਮਲਾ ਦਰਜ ਹੋਇਆ ਕਿਉਂਕਿ ਇੱਕ ਨੌਜਵਾਨ ਨੂੰ ਉਸਨੇ ਵਿਦੇਸ਼ ਭੇਜਣ ਦੇ ਲਈ ਪੈਸੇ ਲਏ ਤੇ ਉਸ ਦੀ ਰਾਸਤੇ 'ਚ ਮੌਤ ਹੋ ਗਈ ਹੈ। ਇਹ ਕੀ ਹੈ ਜੀ ਸਾਰਾ ਮਾਜਰਾ? ਹਾਂ, ਇੱਕ 8ਵੀਂ ਪਾਸ ਮੁੰਡਾ ਸੀਗਾ ਰਣਦੀਪ ਸਿੰਘ, ਉਹਨੂੰ ਭੇਜਣ ਵਾਸਤੇ 22 ਲੱਖ ਰੁਪਏ ਏਜੰਟ ਨੇ ਲਿੱਤੇ ਸੀਗੇ। ਉਹ ਜਦੋਂ ਕੰਬੋਡੀਆ ਪਹੁੰਚਿਆ, ਉੱਥੇ ਜਿਹੜੇ ਡੌਂਕਰ ਕਿੱਥੇ ਸੀਗੇ ਉਹਨਾਂ ਨੇ ਭੇਜਣਾ ਸੀ ਜੀ? ਕਿੱਥੇ ਇਹ ਭੇਜਣ ਦੇ ਪੈਸੇ ਲੱਗੇ? ਇਹ ਅਮਰੀਕਾ ਭੇਜਣ ਦਾ ਸੁਪਨਾ ਦਿਖਾਇਆ ਗਿਆ ਸੀਗਾ ਜੀ, ਕਿ ਕੈਨੇਡਾ ਠੀਕ ਹੈ ਦੇ ਜੀ। ਰਾਹ ਅਸੀਂ ਤੁਹਾਨੂੰ ਅਮਰੀਕਾ ਭੇਜ ਦਾਂਗੇ। ਤੇ 22 ਲੱਖ ਰੁਪਏ ਲਏ ਸੀਗੇ। ਤੇ ਉਹ 8 ਮਹੀਨਿਆਂ ਤੱਕ ਜਿਹੜਾ ਮੁੰਡਾ ਸੀਗਾ ਉਹ ਕੰਬੋਡੀਆ ਫਸਿਆ ਰਿਹਾ, ਕਿਉਂਕਿ ਜਿਹੜੇ ਡੌਂਕਰ ਸੀਗੇ ਉਹ ਲਗਾਤਾਰ ਪੈਸੇ ਮੰਗਦੇ ਰਹੇ। ਤੇ ਏਜੰਟ ਨੇ ਨਾ ਤਾਂ ਘਰ ਵਾਲਿਆਂ ਨੂੰ ਦੱਸਿਆ, ਨਾ ਸਾਰੀ ਗੱਲ ਕਲੀਅਰ ਕੀਤੀ, ਜਿਸ ਕਰਕੇ ਜਿਹੜਾ ਹੈਗਾ ਉਹ ਕੰਬੋਡੀਆ ਦੇ ਡੌਂਕਰਾਂ ਨੇ ਉਹਨੂੰ ਮਾਰਤਾ ਮੁੰਡੇ ਨੂੰ। ਤੇ ਜੀ ਉਹਨਾਂ ਨੂੰ ਹਜੇ ਤੱਕ ਜਿਹੜੇ ਸ਼ਵ ਹੈ ਮੁੰਡੇ ਦੀ, ਜਿਹੜੀ ਬੋਡੀ ਹੈ, ਉਹ ਵੀ ਹਜੇ ਤੱਕ ਇੰਡੀਆ 'ਚ ਨਹੀਂ ਪਹੁੰਚੀ ਹੈਗੀ, ਉਹਦਾ ਵੀ ਕੋਈ ਅਤਾ ਪਤਾ ਨਹੀਂ। ਤੇ ਇਹ ਗੱਲ ਹੋਈ ਹੈ। ਤੇ ਜਿਹੜਾ ਇੱਥੇ ਏਜੰਟ ਸੀਗਾ ਉਹਦੇ ਖਿਲਾਫ ਰਜਿਸਟਰ ਕੀਤੀ ਗਈ ਹੈਗੀ ਆ। ਤੇ ਜਿਹੜਾ ਪਰਿਵਾਰ ਹੈ ਉਹ ਸਾਰਾ ਪਰੇਸ਼ਾਨ ਹੈਗਾ। ਤੇ ਪਹਿਲਾਂ ਉਹ ਜਿਹੜਾ ਮੁੰਡਾ ਸੀਗਾ ਇੱਥੇ ਪ੍ਰਾਈਵੇਟ ਨੌਕਰੀ ਕਰਦਾ ਸੀਗਾ, ਤੇ ਅਮਰੀਕਾ ਦਾ ਸੁਪਨਾ ਵੇਚ ਕੇ ਉਹਨੂੰ ਅਮਰੀਕਾ ਭੇਜਣ ਦੀ ਗੱਲ ਹੋਈ ਕੈਨੇਡਾ ਦੇ ਰਾਹ। ਤੇ ਉਹ ਕੰਬੋਡੀਆ ਦੇ ਵਿੱਚ ਮਾਰਿਆ ਗਿਆ। ਇੰਨੇ ਕਿੰਨੇ ਹੀ ਪੰਜਾਬੀ ਹੋਣਗੇ, ਆਪਾਂ ਨੂੰ ਪਤਾ ਹਰਿਆਣੇ ਵਾਲੇ ਵੀ ਬਹੁਤ ਸਾਰੇ ਮੁੰਡੇ ਨੇ ਜਿਹੜੇ ਕੰਬੋਡੀਆ ਜਾਂ ਫਿਰ ਪਨਾਮਾ ਦੇ ਜੰਗਲਾਂ 'ਚ, ਪਤਾ ਨਹੀਂ ਕਿੱਥੇ ਕਿੱਥੇ ਅੱਡ-ਅੱਡ ਮੁਲਕਾਂ 'ਚ ਮਾਰੇ ਜਾਂਦੇ ਨੇ, ਕਿਉਂਕਿ ਡੋਂਕਰ ਉੱਥੇ ਹੋਰ ਪੈਸਿਆਂ ਦੀ ਡਿਮਾਂਡ ਕਰਦੇ ਨੇ। ਪਰਿਵਾਰ ਕਈ ਵਾਰ ਕਮਜ਼ੋਰ ਹੁੰਦਾ, ਕਈ ਵਾਰ ਏਜੰਟ ਹੁੰਦਾ, ਉਹ ਪਰਿਵਾਰ ਨੂੰ ਨਹੀਂ ਦੱਸਦਾ ਕਿ ਤੁਹਾਡਾ ਬੱਚਾ ਉੱਥੇ ਫਸਿਆ ਹੋਇਆ ਹੈਗਾ ਤੇ ਉਹ ਉੱਥੇ ਪੈਸੇ ਦੀ ਡਿਮਾਂਡ ਹੋ ਰਹੀ ਹੈ ਉਹਨੂੰ ਬਾਹਰ ਕੱਢਣ ਵਾਸਤੇ। ਤੇ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਤੇ ਰਣਦੀਪ ਉਸੇ ਚੀਜ਼ ਦਾ ਸ਼ਿਕਾਰ ਹੋਇਆ ਹੈਗਾ। ਤੇ 22 ਲੱਖ ਰੁਪਇਆ ਵੀ ਉਹਨਾਂ ਦਾ ਗਿਆ, ਤੇ ਬੱਚਾ ਵੀ ਗਿਆ, ਤੇ ਡੈਡ ਬੋਡੀ ਵੀ ਨਹੀਂ ਮਿਲੀ ਬੱਚੇ ਦੀ। ਇਹ ਖਾਸੀ ਮਤਲਬ ਬਹੁਤ ਅੰਦਰ ਤੱਕ ਹਿਲਾ ਦੇਣ ਵਾਲੀ ਗੱਲ ਹੈ। ਤੇ ਇਹ ਜੀ ਇੱਕ ਹਿਸਾਬ ਨਾਲ ਨਾ ਮਤਲਬ ਇਹ ਏਦਾਂ ਦੀਆਂ ਖਬਰਾਂ ਨੇ ਜਿਹਨੂੰ ਦੇਖ ਕੇ ਅਜੀਬ ਹੀ ਲੱਗਦਾ ਹੈਗਾ। ਮੈਂ ਜਿਹੜੇ ਰਣਦੀਪ ਤੇ ਮਾਤਾ ਹੋਰੀ ਸੀਗੇ, ਉਹਨਾਂ ਦੇ ਉਹ ਰੋ ਰਹੇ ਸੀਗੇ, ਉਹਨਾਂ ਦੀ ਮੈਂ ਵੀਡੀਓਜ਼ ਫੋਟੋਜ਼ ਦੇਖ ਰਿਹਾ ਸੀ, ਮੈਨੂੰ ਬਹੁਤ ਅਜੀਬ ਲੱਗ ਰਿਹਾ ਸੀਗਾ ਕਿ ਇੱਕ ਮਾਂ ਜਿਹਨੇ ਆਪਣੇ ਪੁੱਤ ਨੂੰ ਇੰਨਾ ਵੱਡਾ ਕੀਤਾ, ਨਾ ਉਹਦਾ ਅੰਤਿਮ ਸੰਸਕਾਰ ਕਰਨ ਵਾਸਤੇ ਉਹਦੀ ਬੋਡੀ ਵੀ ਨਹੀਂ ਮਿਲੀ ਉਹਨੂੰ। ਤੇ ਮੈਨੂੰ ਲੱਗਦਾ ਕਿ ਹੂੰ ਬਹੁਤ ਅਜੀਬ ਹੈਗਾ। ਤੇ ਇਹਦੇ ਤੇ ਗੱਲ ਕਰਨੀ ਵੀ ਹੋਰ ਵੀ ਅਜੀਬ ਹੈ, ਪਰ ਇਹ ਸੱਚਾਈ ਹੈਗੀ ਆ। ਕਿਉਂਕਿ ਇੱਥੋਂ ਦੀ ਜਿਹੜੀ ਸੁਸਾਇਟੀ ਹੈ ਉਹ ਇਹ ਰਣਦੀਪ ਵਰਗੇ ਮੁੰਡਿਆਂ ਨੂੰ ਰਿਜੈਕਟ ਕਰ ਦਿੰਦੀ ਹੈ, ਨਾ ਉਹਨਾਂ ਨੂੰ ਰੋਜ਼ਗਾਰ ਦਿੰਦੀ ਹੈਗੀ ਆ, ਨਾ ਉਹਨਾਂ ਨੂੰ ਜਿਹੜਾ ਇੱਕ ਅੱਗੇ ਦਾ ਪ੍ਰੋਜੈਕਟ ਹੋਣਾ ਚਾਹੀਦਾ ਲਾਈਫ ਦਾ ਉਹ ਕੋਈ ਹੁੰਦਾਗਾ। ਤੇ ਕਿਤੇ ਨਾ ਕਿਤੇ ਇੱਥੇ ਡਾਇਰੈਕਸ਼ਨਲੈਸ ਹੋ ਕੇ ਫਿਰ ਉਹ ਸਾਰਾ ਕੁਝ ਹੁੰਦਾ। ਮੈਨੂੰ ਲੱਗਦਾ ਕਿ ਇੱਕ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਆ, ਪੰਜਾਬ ਕੋਲ, ਹਰਿਆਣਾ ਕੋਲ ਪੋਲੀਟੀਕਲ ਪ੍ਰੋਜੈਕਟ ਮਿਸਿੰਗ ਹੈ।
ਇੱਕ ਵਾਰ ਜੀ ਠੀਕ ਜੀ ਹੈ ਕਿ ਇਹ ਫਾਰਮਰ ਪ੍ਰੋਟੈਸਟ ਜਾਂ ਇੱਕ ਦੋ ਚੀਜ਼ਾਂ ਕਰਕੇ ਲੱਗਿਆ ਸੀਗਾ ਕਿ ਪੰਜਾਬ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਇੱਕ ਰਾਹ ਮਿਲ ਰਹੀ ਹੈ, ਪਰ ਮੈਨੂੰ ਲੱਗਦਾ ਕਿ ਇੱਕ ਲਾਰਜਰ ਪ੍ਰੋਜੈਕਟ ਮਿਸਿੰਗ ਹੈਗਾ ਸੁਸਾਇਟੀ ਦਾ, ਤੇ ਉਹਦੇ ਬਾਰੇ ਕੋਈ ਵੀ ਗੱਲ ਕਰ ਨਹੀਂ ਰਿਹਾਗਾ। ਕਈ ਸਾਰੇ ਹੂੰ ਜਿਹੜੇ ਸਿੱਖ ਪ੍ਰੀਚਰਸ ਹੈਗੇ ਆ ਉਹ ਕੋਸ਼ਿਸ਼ ਕਰਦੇ ਨੇ ਕਿ ਜਿਹੜੇ ਪੰਥਕ ਬੰਦੇ ਨੇ ਉਹ ਕਈ ਸਾਰੀਆਂ ਚੀਜ਼ਾਂ ਪਸਾਰਨ ਦੀ ਗੱਲ ਕਰਦੇ ਨੇ ਜਾਂ ਫਿਰ ਚੰਗੀਆਂ ਗੱਲਾਂ ਵੀ ਕਰਦੇ ਨੇ, ਪਰ ਉਹਨਾਂ ਦਾ ਜਿਹੜਾ ਪ੍ਰਚਾਰ ਹੈਗਾ ਉਹ ਡੇ ਲੈਵਲ ਤੇ ਨਹੀਂ ਹੈ। ਮੈਨੂੰ ਲੱਗਦਾ ਕਿ ਇੱਕ ਜਿਹੜਾ ਲਾਰਜਰ ਪੋਲੀਟੀਕਲ ਪ੍ਰੋਜੈਕਟ ਹੋਣਾ ਚਾਹੀਦਾ ਸੁਸਾਇਟੀ ਨੂੰ ਅੱਗੇ ਦਾ ਸੁਪਨਾ ਦਿਖਾਉਣ ਵਾਸਤੇ, ਉਹ ਮਿਸਿੰਗ ਹੈਗਾ। ਜਦੋਂ ਬੰਦਾ ਆਪਣੀ ਹੋਮਲੈਂਡ ਤੇ ਅੱਗੇ ਦਾ ਸੁਪਨਾ ਨਹੀਂ ਦੇਖ ਸਕਦਾ, ਉਹਨੂੰ ਅੱਗੇ ਕੁਝ ਨਹੀਂ ਦਿਖਾਈ ਦਿੰਦਾ, ਇਸ ਕਰਕੇ ਹੀ ਉਹ ਮਾਈਗ੍ਰੇਸ਼ਨ ਵੱਲ ਵੱਧਦਾ ਹੈਗਾ। ਇਸ ਕਰਕੇ ਫਿਰ ਉਹ ਚਾਹੇ ਗਲਤ ਰਾਹ ਨਾਲ ਬਾਹਰ ਜਾਣ ਦੀ ਗੱਲ ਹੋਇਆ ਕਿਸੇ ਹੋਰ ਤਰੀਕੇ ਨਾਲ, ਉਹ ਚੱਕਰ ਹੈਗਾ ਮੈਨੂੰ ਲੱਗਦਾ ਕਿ ਸਾਰਾ। ਜੀ, ਇਹ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਬਹੁਤ ਵੱਡੇ ਪੱਧਰ ਤੇ ਪ੍ਰੋਜੈਕਟਾਂ ਦੀ ਲੋੜ ਹੈ। ਇੱਥੇ ਤਾਂ ਸਾਡੇ ਪੰਜਾਬ 'ਚ ਕਹਿੰਦੇ ਸਕੂਲਾਂ 'ਚ ਤੁਹਾਨੂੰ ਆਇਲਸ ਕਰਾ ਦੇਣੀ ਹੈ, ਪਰ ਆਇਲਸ ਕਿਸੇ ਨੇ ਕਰਨੀ ਕੀ ਹੈ। ਉਹ ਲਵਲੀ ਨੂਰ ਦੇ ਗੀਤ ਦੀਆਂ ਲਾਈਨਾਂ ਨੇ, ਉਹ ਕਹਿੰਦਾ ਕਿ ਏਜੰਟ ਪੁਣੇ ਦੇ ਵਿੱਚ ਕੋਈ ਨਹੀਂ ਚਾਚਾ, ਨਾ ਹੀ ਕੋਈ ਮਾਮਾ, ਅੱਧਿਓਂ ਵੱਧ ਜਵਾਨੀ ਪੰਜਾਬ ਦੀ ਖਾ ਗਿਆ ਜੰਗਲ ਪਨਾਮਾ। ਇਹ ਜੰਗਲ, ਇਹ ਡੌਂਕਰ ਇਸ ਤਰੀਕੇ ਦੇ ਨਾਲ ਪੰਜਾਬ ਦੀ ਹੀ ਨਹੀਂ, ਸਾਡੇ ਨਾਲ ਦੀ ਨਾਲ ਹਰਿਆਣੇ ਦੀ, ਸਾਡੇ ਜਿਹੜੇ ਛੋਟੇ ਭਾਈ ਕਹਿੰਦੇ ਨੇ, ਉਹਨਾਂ ਦੀ ਜਵਾਨੀ ਨੂੰ ਖਾ ਰਿਹਾ ਹੈ, ਲਗਾਤਾਰ ਕੋਰਾ ਲੱਗ ਰਿਹਾ। ਪਰ ਜਿਹੜੇ ਸੱਤਾਧਾਰੀਏ ਨੇ ਉਹ ਚੁੱਪ ਕਰਕੇ ਬੈਠੇ ਹੋਏ ਨੇ, ਉਹ ਮਾਣ ਰਹੇ ਨੇ ਆਨੰਦ। ਹਾਲੇ ਨਹੀਂ ਕੋਈ ਪ੍ਰੋਜੈਕਟ ਲੈ ਕੇ ਆਉਣਗੇ, ਇਹ ਤਾਂ ਸਪਸ਼ਟ ਹੈ। ਸੋ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਪੁਨੀਆ ਜੀ, ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ USA ਤੇ ਪੰਜਾਬੀ TV USA ਦੇ ਵੱਖ-ਵੱਖ ਪਲੇਟਫਾਰਮਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਮੈਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।